ਤੇ ਦੂਸਰਾ ਰਾਈਆਂ ਦਾ। ਇੱਥੇ ਆਣ ਕੇ 2 ਕੌਡੀਆਂ ਦਿਹਾੜੀ ਤੇ ਕੰਮ ਕੀਤਾ ਉਹਨਾਂ ਨੇ। ਅੱਛਾ, ਦੋਵਾਂ ਭਰਾ 2 ਕੌੜੀ ਦਿਹਾੜੀ ਤੇ ਕੰਮ ਕੀਤਾ ਦੋਵਾਂ ਭਰਾ। ਇਹ ਜਿਹੜੇ ਬੱਸੇ ਇੱਥੇ ਵੀ ਸਾਡਾ ਸ਼ਰੀਕਾ ਬਰਾਦਰੀ ਬਹੁਤ ਸੀ। ਬਕਾਇਦਾ ਇੱਕ ਖੂਹ ਰਾਈਆਂ ਸ਼ਹਿਰ ਦੇ ਵਿੱਚ ਜਿਸ ਮਹੱਲੇ 'ਚ ਅਸੀਂ ਰਹਿੰਦੇ ਸੀ, ਉਸ ਮਹੱਲੇ ਦੇ ਵਿੱਚ ਉਹ ਖੂਹ ਰਾਈਆਂ ਵੱਜਦਾ ਸੀ। ਔਰ ਸਭ ਰਾਈ ਰਾਈ ਸਨ, ਸਵਾਏ ਇੱਕ ਮਾਂ ਮਸਜਿਦ ਤੋਂ ਜਿਹੜਾ ਕਿ ਸੈਯਦ ਸੀ। ਰੇਲਵੇ ਲਾਈਨ ਇੱਕ ਸੜਕ ਜਿਹੜੀ ਨਡਾਲੇ ਨੂੰ ਜਾਂਦੀ ਆ, ਠੀਕ ਹੈ, ਹਨੂੰਮਾਨ ਚੌਕ ਤੋਂ ਇੱਕ ਸੜਕ ਜਾਂਦੀ ਆ ਇੱਧਰ ਨੂੰ ਬਾਬੇ ਵਾਲੀ, ਇੱਕ ਪਿੰਡ ਹੈਗਾ ਉਹ ਕੱਚੀ ਸੜਕ ਆ। ਠੀਕ। ਇਹ ਜਿਹੜੀ ਨਡਾਲੇ ਨੂੰ ਜਾਂਦੀ ਇਹ ਪੱਕੀ ਸੜਕ ਆ। ਲਓ ਜੀ 3 ਕੁ ਦਿਨ ਉੱਥੇ ਰਹੇ ਆ ਆਪਣੇ ਬਾਲ ਸਾਹਿਬ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਨਹੀਂ ਜਾਣਾ। ਨਹੀਂ, ਤੁਹਾਡਾ ਦਿਲ ਨਹੀਂ ਕੀਤਾ? ਨਹੀਂ, ਉੱਥੇ ਦਿਲ ਨਹੀਂ ਦਿਲ ਲੱਗਿਆ। ਉੱਥੋਂ ਅਸੀਂ ਚੱਲ ਕੇ ਇਹ ਸੀਨ ਦੇਖਦੇ ਹੋਏ ਤੇ ਅਸੀਂ ਬਦਾਮੀ ਬਾਗ ਆ ਗਏ ਰਾਤ ਨੂੰ ਪਹੁੰਚ ਗਏ ਬਦਾਮੀ। ਜਿਹੜੀ ਜ਼ਮੀਨ ਦਰਮਿਆਨ ਨੂੰ ਸਾਨੂੰ ਦੇ ਦਿੱਤੀ ਗਈ। ਠੀਕ। ਅੰਦਰ ਉਹਦੇ ਕੁਛੜ ਸੀ ਮੁੰਡਾ। ਠੀਕ ਹੈ। ਉਹਦੇ ਪਏ ਨਾ ਸਿੱਖ ਜਿਹੜੇ ਉਹਨੇ ਬੀਬੀ ਨੇ ਰਾਵੀ ਛਾਲ ਮਾਰ ਦਿੱਤੀ। ਓਹੋ, ਆਪਣੀ ਇੱਜ਼ਤ ਬਚਾਉਣ ਦੀ। ਹਾਂ, ਰਾਵੀ ਛਾਲ ਜਿਹੜੇ ਮਾਰੀ ਨਾ, ਕੁਦਰਤ ਖੁਦਾ ਦੀ ਬੱਚਾ ਇੱਕ ਦੇ ਨਾਲ ਲੱਗਿਆ ਹੋਇਆ ਸੀ। ਉਹ ਰੁੜਦਾ ਕਿਤੇ ਬਰੇਤਾ ਸੀ ਰਾਵੀ ਦੇ ਵਿੱਚ, ਰੇਤ ਇਕੱਠੀ ਹੋ ਜਾਂਦੀ ਨਾ, ਉੱਥੇ ਪਾਣੀ ਉੱਧਰ ਵੀ ਲੰਘਦਾ ਵਿੱਚੋਂ ਸੁੱਕਾ ਸਾਈਡ ਤੇ ਉਹ ਸੁੱਕਾ ਹੋ ਜਾਂਦਾ, ਬਣ ਜਾਂਦਾ। ਉਹਦੇ ਉੱਤੇ ਕਿਤੇ ਇਹ ਰਾਤ ਦਾ ਟਾਈਮ ਸੀ। ਸਹੀ। ਦਿਨ ਜਿਹੜੇ ਚੜ੍ਹਿਆ ਸਾਰਿਆਂ ਨੇ ਸਮਝਿਆ ਗਈ ਮਰ ਗਈ ਕਿ, ਪਰ ਕੁਦਰਤ ਨੇ ਨਹੀਂ ਸੀ ਉਹਦਾ ਹਜੇ। ਪਾਣੀ ਇੰਨਾ ਸੀ ਜਨਾਬ ਰਾਵੀ ਦੇ ਵਿੱਚ ਕਿ ਬੰਦੇ ਨੂੰ ਦੇਖ ਕੇ ਖੌਫ ਹੁੰਦਾ ਸੀ। ਓਏ ਹੋਏ, ਅੱਲਾ ਜਾਣਦਾ ਇੰਨਾ ਪਾਣੀ ਸੀ, ਇੰਨਾ ਚੜਿਆ ਪਾਣੀ ਸੀ। ਬਾਰਿਸ਼ਾਂ ਵੀ ਹੁੰਦੀਆਂ ਸੀ ਉਹਨਾਂ ਦਿਨਾਂ 'ਚ, ਬਹੁਤ ਬਾਰਿਸ਼ਾਂ। ਮੈਂ ਬੜੀਆਂ ਬਾਰਿਸ਼ਾਂ, ਬਹੁਤ ਬਾਰਿਸ਼ਾਂ ਹੋਈਆਂ। ਅੱਛਾ, ਉਹ ਦਿਨ ਚੜ੍ਹਿਆ, ਲੋਕਾਂ ਨੇ ਦੇਖਿਆ ਯਾਰ ਇਹ ਔਰਤ ਪਈ ਆ, ਬੱਚਾ ਇਹਦੀ ਹੈ ਕਿਤੇ। ਉਦੋਂ ਬੇੜੀ ਸਟਾਈ ਜਿਸ ਨਾ ਤੇ ਉਹ ਦੇਖਿਆ ਤੇ ਬੱਚਾ ਵੀ ਜ਼ਿੰਦਾ ਤੇ ਉਹ ਵਿਚਾਰੀ ਬੇਹੋਸ਼ ਪਈ। ਉਹ ਬੇਹੋਸ਼ ਪਈ। ਓਏ ਹੋਏ। ਫਿਰ ਉਹਨੂੰ ਚੁੱਕ ਕੇ ਉਹਨਾਂ ਨੇ ਬੇੜੀ ਸੁੱਟ ਕੇ ਪਾਕਿਸਤਾਨ ਵਾਲੇ ਪਾਸੇ ਲਾਇਆ। ਅੱਲਾ ਕਰੇ ਉਹਨੂੰ ਹੋਸ਼ ਆ ਗਈ। ਉਹ ਅੱਜ ਕੱਲ੍ਹ ਬੈਠੇ ਨੇ ਹਾਸਲਪੁਰ। ਅੱਛਾ, ਬੜੇ ਅਮੀਰ ਲੋਕ ਨੇ ਉਹ। ਕਿਆ ਬਾਤ। ਹਾਂਜੀ, ਹਾਸਲਪੁਰ ਹੁੰਦੇ ਆ। ਹੁਣ ਚੱਲ ਪਤਾ ਮਰ ਗਏ ਨੇ, ਖਪ ਗਏ ਨੇ। ਸਹੀ। ਲਓ ਜਨਾਬ, ਅਸੀਂ ਫਿਰ ਉੱਥੇ ਨਾ ਗਿੱਲੀ ਜ਼ਮੀਨ 'ਤੇ ਸੌਣਾ, ਮੀਂਹ ਵੀ ਪੈਣੇ ਆ, ਉੱਥੇ ਹੀ ਸੌਣਾ। ਉੱਥੇ ਸਾਰਾ ਕੁਝ 8-10 ਦਿਨ ਰਹੇ ਉੱਥੇ ਬੱਤਣ 'ਤੇ। ਉਸ ਤੋਂ ਬਾਅਦ ਅਸੀਂ ਉੱਥੋਂ ਚੱਲ ਕੇ ਨਾ ਆ ਗਏ ਨੈਣੇਕੋਟ। ਭੁੱਖੇ ਭਾਣੇ, ਮਤਲਬ ਜਿੱਦਾਂ ਕੋਈ ਸ਼ੈ ਨਹੀਂ ਸੀ ਕਿ ਘਰੋਂ ਖੁਦਾ ਬੰਦਾ ਹੈ, ਕੋਈ ਚੀਜ਼ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਨਾ ਮਤਲਬ ਤੁਸੀਂ ਉੱਥੋਂ ਮੈਂ ਵੱਡਾ ਕ੍ਰਾਈਸਿਸ ਦਾ ਸਾਹਮਣਾ ਕੀਤਾ। ਖਾਣ ਵਾਲੀ ਨਹੀਂ, ਕੋਈ ਲੈਣ ਨਹੀਂ ਦੇਣੀ, ਕੋਈ ਚੀਜ਼ ਨਹੀਂ। ਸਹੀ। ਨੈਣੇਕੋਟ ਜਿਹੜੇ ਆਏ ਨਾ ਜੀ, ਤੇ ਖਾਣ ਨੂੰ ਲੱਭਦਾ ਕੁਛ ਨਹੀਂ ਸੀ ਇੱਥੇ ਨਾ। ਕਿਸੇ ਬੰਦੇ ਕੋਲੋਂ ਪਤਾ ਨਹੀਂ ਕੋਈ ਅਗਲਾ ਇੱਕ ਬੰਦਾ ਹੋਏਗਾ, ਉਹਦੇ ਕੋਲ ਮੇਰੀ ਅੰਮੀ ਨੇ 2.5 ਰੁਪਈਆਂ ਦੇ ਮਣ ਜੌਂ ਖਰੀਦ ਲਏ। ਠੀਕ। ਉਹਨਾਂ ਨੇ ਪਸਾਇਆ, ਉਹਦੀਆਂ ਰੋਟੀਆਂ ਫਿਰ ਅਸੀਂ ਖਾਣੀਆਂ ਸ਼ੁਰੂ ਕੀਤੀਆਂ। ਜੌਂ ਦੀਆਂ? ਜੌਂ ਦੀ। ਕਣਕ ਨਾ ਲੱਭੀ? ਨੋ। ਜੌਂ ਦੀ ਰੋਟੀ ਖਾਣੀ ਸੌਖਾ ਨਹੀਂ, ਬਹੁਤ ਔਖੀ ਰੋਟੀ। ਉੱਥੋਂ ਜਨਾਬ ਫਿਰ ਅਸੀਂ ਆ ਗਏ ਸ਼ਕਰਗੜ੍ਹ। ਸ਼ਕਰਗੜ੍ਹ ਦਿਹਾੜੀ ਰਹੇ, ਨੈਣੇਕੋਟ ਰਹੇ 4-5 ਦਿਨ ਸਕੂਲ ਦੇ ਵਿੱਚ। ਆਪਾਂ ਗੱਲ ਕਰ ਰਹੇ ਸੀਗੇ ਨੈਣੇਕੋਟ ਤੋਂ ਜਿਹੜੇ ਫਿਰ ਜੀ ਅਸੀਂ ਕੋਈ ਉੱਥੇ 10 ਕੁ ਦਿਨ ਰਹੇ ਹਾਂ। ਅਤੇ ਮੈਨੂੰ ਚੂੰਕਿ ਫਿਰਨ ਦੀ ਆਦਤ ਸੀ, ਉੱਥੇ ਸਕੂਲ ਦੇ ਵਿੱਚ ਅਸੀਂ ਰਹੇ ਅਤੇ ਮੈਂ ਸਕੂਲ ਦੀ ਲਾਇਬ੍ਰੇਰੀ 'ਚੋਂ ਕਿਤਾਬ ਚੁੱਕ ਲਿਆਂਦੀ। ਠੀਕ। ਕਿਤਾਬ ਥੋੜ੍ਹਾ ਸ਼ੌਕ ਪੈਦਾ ਹੋ ਗਿਆ ਸੀ ਉੱਥੇ ਇੰਡੀਆ ਦੇ ਵਿੱਚ। ਆਹੋ, ਮੈਂ ਕਿਤਾਬ ਚੁੱਕ ਲਿਆਂਦੀ ਅਤੇ ਹੁਣ ਮੈਨੂੰ ਨਹੀਂ ਪਤਾ ਵੀ ਇਹਦੇ ਕੀ ਲਿਖਿਆ ਹੈ। ਠੀਕ। ਉਹ ਸੀਗੀ ਗੁਲਾਮਾ ਇਕਬਾਲ ਦੀ ਕਿਤਾਬ। ਠੀਕ ਹੈ। ਉਹ ਬਾਅਦ ਦੇ ਵਿੱਚ ਮੈਨੂੰ ਮਹਿਸੂਸ ਹੋਇਆ। ਠੀਕ ਹੈ। ਬਾਂਗੇਦਰਾ, ਬਾਲੇ ਜਿਬਰਾਈਲ, ਕੋਈ ਅਸੀਂ ਸੜਕ 'ਤੇ ਬੈਠੇ ਸੀ ਬਾਹਰ, ਜਿਹੜੀ ਸ਼ਕਰਗੜ੍ਹ ਨੂੰ ਸੜਕ ਆਉਂਦੀ ਨਾ ਨੈਣੇਕੋਟ, ਉਹ ਸੜਕ ਦੇ ਉੱਤੇ ਸੀਗੇ। ਮੈਂ ਉਹ ਲੈ ਕੇ ਸੜਕ ਦੇ ਉੱਤੇ ਕਿਤਾਬ 'ਤੇ ਤੁਰਿਆ ਫਿਰ। ਠੀਕ ਹੈ। ਉਹ ਇੱਕ ਬੰਦਾ ਮੈਨੂੰ ਕਹਿੰਦਾ ਕਾਕਾ ਇੱਧਰ ਆ, ਉਹਨਾਂ ਦੇ ਕਿਤਾਬ। ਮੈਂ ਕਿਹਾ ਮੈਂ ਤਾਂ ਨਹੀਂ ਦੇਣੀ। ਅੱਛਾ, ਉਹਨਾਂ ਤੋਂ ਲਿਆ। ਮੈਂ ਲੈ ਗਿਆ। ਉਹਨੇ ਮੈਨੂੰ ਕਿਤੇ ਦਵਾਨੀ ਦਿੱਤੀ, ਦਵਾਨੀ ਹੁੰਦੀ ਸੀ। ਠੀਕ ਹੈ। ਉਹ ਦਵਾਨੀ ਮੇਰੇ ਹੱਥ 'ਤੇ ਰੱਖੀ, ਕਿਤਾਬ ਉਹਨੇ ਮੇਰੇ ਕੋਲ ਫੜ ਲਈ। ਲਓ ਜਨਾਬ, ਉੱਥੋਂ ਫਿਰ ਨਾ ਕੋਈ 8 ਕੁ ਦਿਨ ਉੱਥੇ ਸੜਕ 'ਤੇ ਸੁੱਤੇ। ਉੱਥੋਂ ਆ ਗਏ ਸ਼ਕਰਗੜ੍ਹ ਆਣ ਕੇ ਰਹੇ ਅਸੀਂ ਤਕਰੀਬਨ 1 ਰਾਤ। 1 ਰਾਤ। ਉੱਥੋਂ ਫਿਰ ਨਾ ਇਸ ਸਾਈਡ ਨੂੰ ਲਹਿੰਦੇ ਰੁੱਖ ਨੂੰ ਇੱਕ ਪਿੰਡ ਹੈਗਾ ਖਾਨਵਾਣਾ। ਠੀਕ ਹੈ। ਕਿਹੜੇ ਸ਼ਹਿਰ ਦੇ ਵਿੱਚ? ਉਹ ਸ਼ਕਰਗੜ੍ਹ ਦੇ ਕੋਲ। ਅੱਛਾ, ਸ਼ਕਰਗੜ੍ਹ ਦਾ ਹੀ ਹੈ। ਠੀਕ ਹੈ। ਸ਼ਕਰਗੜ੍ਹ ਦਾ ਪਿੰਡ ਆ ਅਤੇ ਉਹ ਖਾਨਵਾਣਾ ਪਿੰਡ ਆ। ਉਸ ਕਹਿੰਦੇ ਉੱਥੇ ਚਲੋ ਯਾਰ, ਉਹ ਪਿੰਡ ਸਹੀ ਆ। ਠੀਕ ਹੈ। ਉੱਥੇ ਜਿਹੜੇ ਆਏ ਆ ਅਤੇ ਉੱਥੇ ਵੀ ਸਕੂਲ ਦੇ ਵਿੱਚ ਡੇਰਾ ਲਾ ਦਿੱਤਾ। ਠੀਕ ਹੈ। ਪ੍ਰਾਇਮਰੀ ਸਕੂਲ ਹੋਏਗਾ।
ਤੇ ਮੈਂ ਇਸ ਤਰ੍ਹਾਂ ਫਿਰਦਾ ਤਾਂ ਬਾਜ਼ਾਰ ਚੰਗਾ ਭਲਾ ਉਸ ਪਿੰਡ ਦਾ, ਠੀਕ। ਵੱਡੀਆਂ ਵੱਡੀਆਂ ਦੁਕਾਨਾਂ ਤੂੰ ਉਜੜੀਆਂ ਪਈਆਂ ਸਾਰੀਆਂ। ਓਏ ਹੋਏ, ਅੱਗਾਂ ਲੱਗੀਆਂ ਹੋਈਆਂ ਸੀ? ਅੱਗ ਨਹੀਂ ਲੱਗੀ, ਮਤਲਬ ਲੁੱਟੀਆਂ ਲੱਗ ਚੁੱਕੀਆਂ ਸੀ। ਲੁੱਟ ਕੇ ਲੱਗੇ ਲੁੱਟੀਆਂ। ਠੀਕ। ਲਓ ਜੀ 3 ਕੁ ਦਿਨ ਉੱਥੇ ਰਹੇ ਆ ਆਪਣੇ ਬਾਲ ਸਾਹਿਬ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਨਹੀਂ ਰਹਿਣਾ। ਨਹੀਂ, ਤੁਹਾਡਾ ਦਿਲ ਨਹੀਂ ਕੀਤਾ? ਨਹੀਂ, ਉੱਥੇ ਦਿਲ ਨਹੀਂ ਦਿਲ ਲੱਗਿਆ। ਠੀਕ ਹੈ। ਮਤਲਬ ਉੱਥੋਂ ਜਿਉਂ ਜਨਾਬ ਬੈਠੇ ਆ ਗੱਡੀ 'ਤੇ ਖਾਨਵਾਨ ਸਟੇਸ਼ਨ ਤੋਂ, ਸਟੇਸ਼ਨ ਦਾ ਸ਼ਕਰਵਾਲ ਤੋਂ ਉੱਲਾ ਗੱਡੀ 'ਤੇ ਬੈਠੇ ਤੇ ਰਾਹ ਦੇ ਵਿੱਚ ਮੈਂ ਦੇਖਿਆ ਜਿਹੜੀ ਨਹਿਰ ਆ ਜਸੜਾਂ ਵਾਲੀ, ਅੱਲਾ ਤੇਰਾ ਭਲਾ ਕਰੇ, ਇਹਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਓਏ ਹੋਏ ਤਰਦੀਆਂ ਆ ਰਹੀਆਂ, ਤਰਦੀਆਂ ਆ ਰਹੀਆਂ। ਅੱਲਾ ਪਾਕ ਦੀ ਕਸਮ ਹੈ, ਬਿਲਕੁਲ ਅੱਲਾ ਜਾਣੇ ਯਾਰ ਕੀ ਆ। ਓਹੋ, ਇੱਥੇ ਹੀ ਆਪਣੇ ਅਮ੍ਰਿਤਾ ਪ੍ਰੀਤਮ ਜੀ ਫਰਮਾਉਂਦੇ ਨੇ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਤੇ ਅੱਜ ਸਭ ਹੀ ਪਈਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦ ਮੰਦਾਂ ਦੇ ਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਹਰ ਪਾਸੇ ਲਾਸ਼ਾਂ ਵਿਖਰੀਆਂ ਤੇ ਲਹੂ ਦੀ ਭਰੀ ਚਨਾਬ। ਇਹ ਸਿਚੁਏਸ਼ਨ ਜਿਹੜੀ ਬਣੀ ਸੀ, ਉਹਦੇ ਉੱਤੇ ਸ਼ਾਇਰਾਂ ਨੇ ਬਹੁਤ ਕਲਾਮ ਲਿਖਿਆ, ਬੜਾ ਕੁਝ ਲਿਖਿਆ ਉਹਨਾਂ ਨੇ। ਉਹਦੀਆਂ ਲਾਸ਼ਾਂ ਆ ਰਹੀਆਂ ਉਹ ਮੇਰੇ ਖਿਆਲ ਬਾਬਾ ਡੇਰਾ ਨਾਨਕ ਦੇ ਗੱਡੀ ਜਿਹੜੀ ਜਾ ਰਹੀ ਸੀ ਨਾ ਗੁਰਦਾਸਪੁਰ ਨੂੰ ਜੀ, ਉਹ ਵੱਡੀ ਹੀ ਮੁਸਲਮਾਨਾਂ ਦੀ। ਠੀਕ, ਉਹ ਠੀਕ ਹੈ। ਜਿੱਥੇ ਤੱਕ ਮੇਰਾ ਆਈਡੀਆ। ਬਿਲਕੁਲ ਜੀ, ਇਧਰੋਂ ਵੀ ਬੜੀ ਮਾਰ ਵੱਢ ਹੋਈ ਆ, ਜੇ ਅਗਰ ਉਧਰੋਂ ਹੋਈ ਆ ਤੇ ਘੱਟ ਇਧਰੋਂ ਵੀ ਨਹੀਂ ਹੋਇਆ। ਮੈਂ ਤੁਹਾਨੂੰ ਦੱਸਦਾ, ਉਹ ਲਹਿਰ ਹੀ ਇੱਕ ਐਸੀ ਚੱਲ ਪਈ ਸੀ। ਲਓ ਜਨਾਬ, ਉੱਥੋਂ ਅਸੀਂ ਚੱਲ ਕੇ ਇਹ ਸੀਨ ਦੇਖਦੇ ਹੋਏ ਤੇ ਅਸੀਂ ਬਦਾਮੀ ਬਾਗ ਆ ਗਏ ਰਾਤ ਨੂੰ ਪਹੁੰਚ ਗਏ ਬਦਾਮੀ ਬਾਗ। ਠੀਕ ਹੈ। ਸਟੇਸ਼ਨ ਤੇ ਡੇਰਾ ਲਾ ਲਿਆ, ਬੈਠ ਗਏ। ਦਿਨ ਚੜਿਆ ਬਈ ਹੁਣ ਕਿਸੇ ਮਕਾਨ 'ਚ ਵੜ ਚਲੀਏ ਯਾਰ। ਦਾਰਸ਼ਕੋ ਮਹੱਲਾ ਸਾਹਮਣੇ ਦਮੋਰੀਏ ਨੂੰ। ਠੀਕ ਹੈ। ਦਮੋਰੀ ਪੁਲ ਨੂੰ ਦਾਰਸ਼ਕੋ ਦੇ ਨਾਮ ਤੇ ਰੱਖਿਆ। ਆਹੋ, ਨਾਂ ਤੇ ਮਹੱਲਾ ਹੈਗਾ ਦਾਰਸ਼ਕੋ। ਉਹਦੇ ਵਿੱਚ ਹੀ ਲੰਡਾ ਬਾਜ਼ਾਰ ਹੈ, ਉਹਦੇ ਵਿੱਚ ਹੀ ਸਾਰਾ ਕੁਛ। ਠੀਕ ਹੈ। ਉਹ ਦਿਨ ਚੜਿਆ ਤੇ ਅਸੀਂ ਉੱਥੇ ਨਾ ਇੱਕ ਗਲੀ ਮਸਜਿਦ ਦੇ ਨਾਲੋਂ ਦੀ ਹੁਣ ਚੜ੍ਹਦੀ ਆ, ਉਹ ਮੈਨੂੰ ਹਾਲੇ ਵੀ ਉਹ ਮਕਾਨ ਯਾਦ ਆ। ਉਹ ਇਸ ਤਰ੍ਹਾਂ ਜਾ ਕੇ ਗਲੀ ਚੜ੍ਹ ਕੇ ਉੱਚੀ ਲਗਾ ਨਾ ਤੇ ਐਂ ਮੁੜ ਕੇ ਤੇ ਉਹ ਮਕਾਨ ਆਉਂਦਾ। ਠੀਕ ਹੈ। ਉਹਦੇ ਵਿੱਚ ਅਸੀਂ ਵੜ ਗਏ, ਰਾਤ ਨੂੰ ਛੱਤ ਤੇ ਸੁੱਤੇ ਹੋਏ ਤੇ ਦੁਨੀਆ ਲੱਭਦੀ ਫਿਰਦੀ ਇੱਕ ਦੂਸਰੇ ਨੂੰ ਵਿਛੜੇ ਹੋਏ। ਉਹ ਸਾਡਾ ਨਾਨਾ ਆ ਗਿਆ ਉੱਥੇ। ਅੱਛਾ ਜੀ। ਲੱਭਦਿਆਂ ਲਵਾਉਂਦੇ ਪਾਰ ਕਰ ਗਏ। ਠੀਕ ਹੈ। ਪੁਲ ਪਾਰ ਜਿਹੜੀ ਜ਼ਮੀਨ ਆ ਨਾ, ਇੱਕ ਨਵਾਂ ਪੁਲ ਬਣਿਆ, ਇੱਕ ਪੁਰਾਣਾ ਪੁਲ ਪਾਰਟੀਸ਼ਨ ਤੋਂ ਪਹਿਲੇ ਅੰਗਰੇਜ਼ਾਂ ਦੇ ਦੌਰ ਦਾ ਬਣਿਆ। ਉਹ ਦੋਵਾਂ ਪੁਲਾਂ ਦੀ ਜਿਹੜੀ ਜ਼ਮੀਨ ਦਰਮਿਆਨ ਨਾਲ ਉਹ ਸਾਨੂੰ ਦੇ ਦਿੱਤੀ ਗਈ। ਠੀਕ। ਤੇ ਤੁਹਾਡੀ ਅਲਾਟ ਹੋ ਗਈ ਤੁਹਾਨੂੰ? ਅਲਾਟ ਤਕਰੀਬਨ ਹੋ ਹੀ ਗਈ। ਉੱਥੇ ਬੈਠ ਗਏ ਅਸੀਂ ਜਨਾਬ। ਤੁਹਾਨੂੰ ਜ਼ਮੀਨ ਕਿੱਦਾਂ ਪਈ ਸੀ? ਜੀਆਂ ਦੇ ਹਿਸਾਬ ਨਾਲ ਪਈ ਸੀ? ਨੰਬਰਾਂ ਨਾਲ? ਪਹਿਲੇ ਜੀਆਂ ਦੇ ਹਿਸਾਬ ਨਾਲ ਪੈਂਦੀ ਸੀ। ਠੀਕ ਹੈ। ਲਓ ਜਨਾਬ, ਉੱਥੇ ਜਿਹੜੇ ਰਹੇ ਨਾ ਤੇ ਮੈਂ ਉੱਥੇ ਉਹਨੂੰ ਦੇਖਿਆ ਇੱਕ ਖੂਹ ਆ ਇੱਥੇ ਇਸੇ ਜ਼ਮੀਨ 'ਚ। ਖੂਹ ਦੇ ਉੱਤੇ ਮਕਾਨ ਪੱਕਾ ਬਣਿਆ ਹੈ, ਕਮਰੇ ਪੱਕੇ ਬਣੇ ਹੈ। ਠੀਕ ਹੈ। ਉਹਦੇ 'ਚ ਮੈਂ ਦੇਖਿਆ ਤੇ ਇੱਕ ਬਾਂਦਰ ਦੀ ਉਹਨਾਂ ਨੇ ਦੀਵਾਰ ਦੇ ਵਿੱਚ ਤਸਵੀਰ ਬਣਾਈ ਹੈ। ਬਾਂਦਰ ਬੜੀ ਲੰਮੀ ਪੂਛ ਬਣਾਈ ਆ ਤੇ ਬੜਾ ਹੋਰ ਤਰ੍ਹਾਂ ਦੀ ਉਹ ਤਸਵੀਰ। ਹਨੂਮਾਨ ਨੂੰ ਮੰਨਦੇ ਆ, ਹਨੂਮਾਨ ਭਗਤ ਹੋਇਆ ਰਾਮ ਜੀ ਦਾ ਬਹੁਤ, ਤੇ ਉਹਨਾਂ ਨੂੰ ਮੰਨਦੇ ਆ। ਹਨੂਮਾਨ ਦੀ ਤਸਵੀਰ ਉਹੀ ਤਸਵੀਰ ਸੀ। ਲਓ ਜੀ, ਤੁਹਾਡਾ ਭਲਾ ਹੋਵੇ, ਇੱਥੋਂ ਸਾਨੂੰ ਸਾਰੇ ਇਹਨਾਂ ਬੰਦੇ ਜਿਹੜੇ ਸਾਡੇ ਰਿਸ਼ਤੇਦਾਰ ਚਾਚੇ ਤਾਏ ਛੱਡ ਕੇ ਚਲੇ ਗਏ। ਠੀਕ ਨਿਕਲ ਰਹਿ ਕੌਣ ਗਿਆ ਇੱਥੇ? ਸਾਨੂੰ ਆਉਣ ਮੇਰੇ ਨਾ ਮੇਰੇ ਭਾਈ ਵੀ ਤੇ ਮੇਰਾ ਵਾਲਦ ਵੀ ਸਿੱਧਰੇ ਜਿਹੜੇ ਉੱਥੋਂ ਵਿਛੜੇ ਹੋਏ ਸੀ ਸਾਡੇ। ਠੀਕ ਹੈ। ਉਹ ਇੱਥੇ ਆਣ ਕੇ ਮਿਲੇ ਸਾਨੂੰ। ਉਹਨਾਂ ਕੋਲ ਇੱਕ ਮੱਝ ਸੀ ਤੇ ਸਾਡੇ ਕੋਲ ਕੋਈ ਪੈਸਾ ਹੈ ਕੋਈ ਨਹੀਂ ਸੀ, ਇਸ ਵਾਸਤੇ ਸਾਨੂੰ ਰਿਸ਼ਤੇਦਾਰ ਵੀ ਛੱਡ ਕੇ ਤੇ ਨਿਕਲ ਗਏ ਜੀ ਫੈਸਲਾਬਾਦ ਨੂੰ। ਔਖੇ ਟਾਈਮ ਜਾਣੀ ਹੈ ਨਾ, ਤਦ ਕੌਣ ਖੜਾ ਕੌਣ ਪੂਰਾ ਆ ਰਹਿ ਗਏ। ਉਹ ਮੱਝ ਅੱਲਾ ਕਰੇ ਸਾਡੀ ਇੱਥੇ 160 ਰੁਪਈਆਂ ਦੀ ਵਿਕ ਗਈ। ਅੱਛਾ ਜੀ। ਉਸ ਦੌਰ 'ਚ 160 ਰੁਪਈਆਂ ਦੀ ਵਿਕ ਗਈ। ਬੜੀ ਅਹਿਮੀਅਤ ਸੀ 160 ਦੀ ਜੀ ਉਦੋਂ। 100 ਰੁਪਈਏ ਤੋਲਾ ਸੋਨਾ ਸੀ ਉਦੋਂ ਅੱਲਾ ਦੇ ਬੰਦਿਆ। ਅੱਛਾ, ਅਸੀਂ ਫਿਰ ਪੈਸੇ ਵਾਲੇ ਹੋ ਗਏ। ਇਹਨਾਂ ਨੇ ਫਿਰ ਗਾਂ ਪਸ਼ੂ ਕੇ ਦੋਵਾਂ ਪਿਓ ਪੁੱਤਾਂ ਨੇ 100 ਰੁਪਏ ਗਾਂ। ਠੀਕ ਹੈ। ਅਸੀਂ ਫਿਰ ਬੱਸ 'ਤੇ ਬੈਠੇ ਉੱਤੇ ਤੇ ਅਸੀਂ ਜਾ ਕੇ ਜੜ੍ਹਾਂ ਵਾਲੇ ਉਤਰੇ। ਠੀਕ ਹੈ। ਜੜ੍ਹਾਂ ਵਾਲੇ ਜਾ ਕੇ ਉਤਰੇ ਆ ਨਾ, ਅਤੇ ਉੱਥੇ ਉਹ ਕੱਚੀ ਸੜਕ ਦੇ ਉੱਤੇ ਨਾ, ਸੜਕ ਦੇ ਉੱਤੇ ਇੱਕ ਪਾਸੇ ਵੱਲ ਉਹ ਸਾਡੀ ਮਾਂ ਨੇ ਚੁੱਲ੍ਹਾ ਬਣਾਇਆ ਇੱਟਾਂ ਦਾ। ਉਹ ਜੌਂ ਜਿਹੜੇ ਪਿਆਏ ਹੋਏ ਸੀ ਨਾ ਜੀ, ਉਹਦਾ ਆਟਾ ਖਾ ਰਹੇ ਸੀ ਅਸੀਂ। ਠੀਕ ਹੈ। ਵੀ ਠੀਕ ਹੈ। ਉਹ ਨਹੀਂ ਸੀ ਮੁੱਕਿਆ? ਨਾ, ਮੁੱਕਣਾ ਨਹੀਂ ਕਿਤੇ। ਟੋਟਲ ਜੀ ਤੁਸੀਂ ਕਿੰਨੇ ਸੀਗੇ? ਟੋਟਲ ਜੀ ਉਸ ਵੇਲੇ ਜਨਾਬ ਅਸੀਂ ਸੀਗੇ 2 ਮੇਰੇ ਭਾਈ ਛੋਟੇ, ਇੱਕ ਮੇਰੀ ਭੈਣ ਛੋਟੀ, ਇੱਕ ਮੈਂ ਤੇ ਇੱਕ ਮੇਰੀ ਅੰਮੀ। ਸਹੀ ਸਹੀ। ਥੋੜ੍ਹੇ ਜੀ ਸੀਗੇ। ਠੀਕ ਹੈ।
ਉਹ ਜਨਾਬ ਜਿਹੜੇ ਉੱਥੋਂ ਅਸੀਂ ਰੋਟੀ ਪਾਣੀ ਖਾ ਲੈਂਦੇ, ਇੱਕ ਬੱਸ ਆਣ ਕੇ ਖਲੋ ਗਈ ਸਾਡੇ ਕੋਲ। ਉਹਨੇ ਕਿਹਾ ਵੀ ਫੈਸਲਾਬਾਦ, ਲੈਲਪੁਰ। ਅਸੀਂ ਵਿੱਚ ਵੜ ਗਏ। ਅੱਛਾ, ਉਹ ਕੁਛ ਨਹੀਂ ਸੋਚਿਆ, ਤੁਸੀਂ ਕਿਹਾ ਹੁਣ ਦੇਖੀ ਜਾਓ ਇੱਧਰ ਲੈਲਪੁਰ ਚਲੋ। ਉਹ ਜਿਹੜੀ ਨਹਿਰ ਹੈ ਨਾ ਗਗੇਰਾ ਬ੍ਰਾਂਚ, ਠੀਕ ਹੈ, ਜਨਾਲੇ ਦੇ ਲਹਿੰਦੇ ਪਾਸਿਆਂ ਦੀ ਲੰਘਦੀ, ਉਹ ਨਹਿਰ ਦਾ ਜਿਹੜੇ ਪੁਲ ਲੰਘੇ ਨਾ, ਤੇ ਅੱਗੇ ਦੋ ਪਾਸੇ ਜਨਾਬ ਸਿੱਖ ਹੀ ਸਿੱਖ, ਕਾਫਲਾ ਬੜਾ ਵੱਡਾ ਜਾ ਰਿਹਾ, ਆ ਰਿਹਾ ਉਦੋਂ, ਤੇ ਖੜੇ ਹੋ ਜੋ। ਠੀਕ ਹੈ, ਗੱਡੇ ਰੁਕੇ ਹੋਏ ਆ, ਛੱਡੇ ਹੋਏ ਆ, ਤੇ ਇੰਡੀਆ ਜਾਣ ਵਾਸਤੇ ਜਿਹੜੀ ਉਹ ਕਾਫਲਾ ਤਿਆਰ, ਇੰਡੀਆ ਜਾਣ ਵਾਸਤੇ ਬੜਾ ਵੱਡਾ ਕਾਫਲਾ ਜਨਾਬ। ਉਹ ਮੈਂ ਤੁਹਾਨੂੰ ਦੱਸਾਂ, ਠੀਕ ਹੈ, ਉਹ ਜੇ ਦਰਮਿਆਨ 'ਚ ਗਏ ਨਾ ਕਾਫਲੇ ਦੇ, ਤੇ ਸਿੱਖਾਂ ਦਾ ਇੱਕ ਮੁੰਡਾ ਜੀ ਦੌੜਿਆ, ਸੜਕ ਪਾਰ ਕਰਨ ਲੱਗਾ, ਬੱਸ ਦੇ ਥੱਲੇ ਆਣ ਕੇ ਮਰ ਗਿਆ। ਓਏ ਹੋਏ, ਓਹੋ। ਉਹਨੇ ਜਨਾਬ ਕੀ ਕੀਤਾ, ਉਹ ਸਿੱਖਾਂ ਨੇ ਸਾਡੀ ਬੱਸ ਘੇਰ ਲਈ। ਅਸੀਂ ਤਾਂ ਨਹੀਂ ਛੱਡਣਾ, ਇੱਕ ਵੀ ਨਹੀਂ ਜਾਣ ਦੇਣਾ ਇੱਥੋਂ। ਠੀਕ, ਉਹਦਾ ਖੁਦਾ ਦੀ ਉਮੀ ਮੇਰੀ ਕਰੇ ਵੀ ਪੁੱਤ ਤੂੰ ਨਾ ਸੀਟ ਥੱਲੇ ਵੜ ਜਾ। ਲਓ ਜੀ, ਉਹ ਇਨ ਦਾ ਮੇਨ ਟਾਈਮ ਜਨਾਬ ਤੁਹਾਨੂੰ ਕੀ ਦੱਸਾਂ, ਉਹ ਫੈਸਲਾਬਾਦੋਂ ਪੁਲਿਸ ਆ ਗਈ। ਜਾ ਕੇ ਪਿੱਛੋਂ ਇੱਕ ਬੱਸ ਗਈ ਨਾ, ਉਹਨੇ ਜਾ ਕੇ ਦੱਸਿਆ, ਜਦੋਂ ਪੁਲਿਸ ਆ ਗਈ ਤੇ ਸਾਡੀ ਜਾਨ ਛੱਡੀ ਉਹਨਾਂ ਨੇ ਬੱਸ ਦੀ, ਤੇ ਅਸੀਂ ਫੈਸਲਾਬਾਦ ਚਲੇ ਗਏ। ਠੀਕ, ਉੱਥੇ ਜੇ ਲੈਲਪੁਰ ਗਏ ਆ ਨਾ, ਕੇਸਰੀ ਦਰਵਾਜ਼ਾ ਰੇਲ ਬਾਜ਼ਾਰ ਦੇ ਬਾਹਰ, ਉਹਨੂੰ ਕੇਸਰੀ ਦਰਵਾਜ਼ਾ ਕਹਿੰਦੇ ਹੈ ਜੀ। ਉਹਦੇ ਅੱਗੇ ਇੱਕ ਨਾ ਥੋੜ੍ਹੇ ਜਿਹੇ ਦੇ ਸਾਹਮਣੇ ਤੋਂ ਹਟ ਕੇ ਬੜਾ ਵੱਡਾ ਪਿੱਪਲ ਦਾ ਦਰਖਤ ਸੀ। ਠੀਕ ਹੈ, ਅਸੀਂ ਉਸ ਪਿੱਪਲ ਦੇ ਦਰਖਤ ਦੇ ਥੱਲੇ ਜਾ ਕੇ ਡੇਰਾ ਲਾ ਲਿਆ। ਠੀਕ, ਉੱਥੇ ਨਾਲ ਹੀ ਇੱਕ ਸਾਧੂ ਸੀ, ਉਹ ਪਿੱਪਲ ਦੇ ਥੱਲੇ ਉਹਨੇ ਕੁੱਲੀ ਜਿਹੀ ਬਣਾਈ ਹੋਈ ਸੀ। ਸਾਧੂ ਬੰਦਾ ਸੀ। ਠੀਕ ਹੈ, ਸਾਧੂ ਬੰਦਾ ਸੀ। ਖੈਰ ਉਹਨੇ ਵਿਚਾਰਿਆਂ ਸਾਨੂੰ ਬੜਾ ਦਲਾਸਾ ਕਹੀਏ। ਉਹ ਫਿਰਦੇ ਫਿਰਾਉਂਦੇ ਜੀ, ਮੈਂ ਜਨਾਬ ਜਾ ਵੜਿਆ ਇਹਨਾਂ ਦੇ ਰੇਲ ਬਾਜ਼ਾਰ ਦੇ ਵਿੱਚ, ਹੈਗਾ ਇਹਨਾਂ ਦਾ ਸ਼ਵਾਲਾ ਹਿੰਦੂਆਂ ਦਾ। ਠੀਕ ਹੈ, ਮੈਂ ਉੱਥੇ ਜਾ ਕੇ ਦੇਖਿਆ ਪਿੱਤਲ ਦੇ ਗਲਾਸ ਬੜੇ ਪਏ। ਮੈਂ ਕੋਈ ਦਰਜਨ ਮੈਂ ਇੱਕ ਦੂਸਰੇ ਵਿੱਚ ਪਾ ਕੇ ਤੇ ਇੱਥੇ ਲਾਈ ਹੋਈ। ਤੇ ਮੈਂ ਕੇਸਰੀ ਦਰਵਾਜ਼ੇ ਜਦੋਂ ਬਾਹਰ ਹੋਇਆ, ਤੇ ਮਾਂ ਮੇਰੀ ਮੈਨੂੰ ਕਹਿੰਦੀ, ਸੁੱਟ ਨਖੱਤਿਆਂ ਦੇ ਇਹਨੂੰ, ਸੁੱਟ ਇਹਨਾਂ ਨੂੰ। ਮੈਂ ਪੁਆ ਕੇ ਮਾਰੇ, ਉੱਥੇ ਨਾਲ ਹੀ ਹੋਟਲ ਸੀ ਬਾਹਰ। ਮੈਂ ਪੁਆ ਕੇ ਬਾਹਰ ਸੜਕ 'ਤੇ ਸੁੱਟ। ਮੈਂ ਆ ਗਿਆ, ਮੈਨੂੰ ਕਹਿੰਦੀ ਕਿਉਂ ਲਿਆ ਕੇ ਚੁੱਕੇ ਤੂੰ, ਤੁਹਾਨੂੰ ਪਤਾ ਤੂੰ ਕਿਉਂ ਚੁੱਕੇ ਨੇ, ਤੂੰ ਗਿਆ ਕਿ ਅਸੀਂ ਉੱਥੇ। ਮੈਂ ਮਾਂ ਕੀ ਉੱਥੇ, ਮੈਂ ਗਲਾਸ, ਕਹਿੰਦੀ ਇਹ ਨਹੀਂ ਜਾਣਾ ਵੀ ਨਹੀਂ ਉੱਥੇ, ਔਰ ਗਲਾਸ ਵੀ ਨਹੀਂ। ਬਿਲਕੁਲ, ਤੁਹਾਡਾ ਤੇ ਬਚਪਨਾ ਸੀ, ਤੁਸੀਂ ਤੇ ਬਚਪਨ ਜੋ ਵੀ ਬੱਚੇ ਕਰਦੇ ਨੇ, ਇਹ ਵਰਤਣ ਵਾਲੇ ਨਹੀਂ ਹੈਗੇ ਗਲਾਸ, ਪਾਣੀ ਪੀਣ ਵਾਲੇ ਨਹੀਂ ਹੈਗੇ। ਮੈਂ ਕਿਹਾ ਠੀਕ ਆ। ਲਓ ਭਾਜੀ, ਕੋਈ 6-7 ਦਿਨ ਰਹੇ ਉੱਥੇ। ਉੱਥੇ ਫਿਰ ਇਹ ਹੋਇਆ ਕਿ ਉਹ ਸਾਧੂ ਜਿਹੜਾ ਸੀ ਨਾ, ਉਹ ਮੇਰੀ ਅੰਮੀ ਨੂੰ ਕਹਿੰਦਾ, ਭੈਣ ਇਸ ਤਰ੍ਹਾਂ ਗੁਜ਼ਾਰਾ ਨਹੀਂ ਹੋਣਾ। ਅੱਛਾ, ਫਿਰ ਵੀਰਾ ਇਹ ਨਾ ਬੱਚੇ ਨੂੰ ਨਾ ਖੀਰ ਪਕਾ ਕੇ ਦੇ, ਇਹ ਵੇਚੀ। ਮੈਂ ਸੁਆ ਵੇਚਣੀ। ਉਹਨਾਂ ਮੈਨੂੰ ਇੱਕ ਦਿਨ ਖੀਰ ਪਕਾਤੀ, ਰੇਲ ਬਾਜ਼ਾਰ ਦੇ ਫੁੱਟਪਾਥ 'ਤੇ, ਜਿਹੜਾ ਉਦੋਂ ਕੋਈ ਦੁਕਾਨਾਂ ਦੁਕਾਨਾਂ ਨਹੀਂ ਸੀ ਹੁੰਦੀਆਂ, ਵਿਹਲ ਰਹੇ ਸੀ। ਠੀਕ ਹੈ, ਉਸ ਪਾਸੇ ਮੈਨੂੰ ਰੱਖ ਦਿੱਤਾ, ਥੋੜ੍ਹਾ ਜਿਹਾ ਉਹਨਾਂ ਆਣ ਕੇ ਪਰਾਤ ਰੱਖ ਦਿੱਤੀ। ਮੈਨੂੰ ਕਹਿੰਦਾ ਵੇਚ, ਪਿਆਲੀਆਂ ਜਿਹੀਆਂ ਕੌਲੀਆਂ ਜਿਹੀਆਂ ਰੱਖਤੀਆਂ। ਹੁਣ ਜਿਹੜਾ ਆਵੇ ਖੀਰ ਲੈਣੀ ਆ, ਮੈਂ ਕਹਿਣਾ ਪਾ ਲਾ ਆਪ ਹੀ। ਮੈਂ ਨਹੀਂ ਕਿਸੇ ਨੂੰ ਪਾ ਕੇ ਦਿੱਤੀ। ਠੀਕ, ਆਪੇ ਪਾ ਲਾ, ਪੈਸੇ ਜਿਹੜੇ ਦੇਣੇ ਦੇ ਜਾ, ਨਹੀਂ ਦੇਣੇ ਤੇ ਤੇਰੀ ਮਰਜ਼ੀ। ਉਹ ਜੀ 8 ਕੁ ਦਿਨ ਜਿਹੜੇ ਲੰਘੇ ਨਾ ਇੱਥੇ, ਤੇ ਫਿਰ ਇਹ ਜਿੱਥੇ ਅਸੀਂ ਹੁਣ ਪਿੰਡ ਦੇ ਵਿੱਚ ਹੈਗੇ ਹਾਂ, ਇਸ ਪਿੰਡ ਦਾ ਪਤਾ ਲੱਗਾ। ਫਿਰ ਸਾਡੇ ਮਤਲਬ ਸਾਰੇ ਇੱਥੇ ਆ ਗਏ ਹੋਏ ਨਾ, ਚਾਚੇ ਚੂਚੇ। ਸਾਡੀ ਇੱਥੇ ਇੱਕ ਫੁੱਫੀ ਹੁੰਦੀ ਸੀ ਪੁਰਾਣੇ, ਪਹਿਲੇ ਰਹਿਣ ਵਾਲੇ। ਉਹ ਮੇਰੇ ਅੱਬੇ ਦੀ ਫੁੱਫੀ ਦੀ ਧੀ ਭੈਣ ਸੀ। ਠੀਕ, ਜਿਹੜੀ ਇੱਥੇ ਰਹਿੰਦੀ। ਉਹਦੇ ਫਿਰ ਸੱਤ ਨਾਲ ਅਸੀਂ ਜਨਾਬ ਇੱਥੇ ਟਾਂਗੇ 'ਤੇ ਫਿਰ ਅਸੀਂ ਉੱਥੋਂ ਬੈਠੇ ਫੈਸਲਾਬਾਦੋਂ। ਉਹਨਾਂ ਦੇ ਰੈਫਰੈਂਸ ਜਾਂ ਉਹਨਾਂ ਦੀ ਵਿਸਾਸਤ ਦੇ ਨਾਲ ਤੁਸੀਂ ਉਹਨਾਂ ਦੀ ਵਿਸਾਸਤ ਨਾਲ ਹੀ ਆਏ ਨਾ। ਉਹ ਫਿਰ ਲੈਲਪੁਰੋਂ ਅਸੀਂ ਟਾਂਗਾ ਸਾਨੂੰ ਲੈਣ ਗਏ ਬਕਾਇਦਾ। ਫਿਰ ਉਹ ਟਾਂਗੇ 'ਤੇ ਬੈਠ ਕੇ ਫਿਰ ਅਸੀਂ ਇਸ ਪਿੰਡ 'ਚ ਆਏ। ਠੀਕ ਹੈ, ਪਿੰਡ 'ਚ ਆਏ ਜਿਹੜੇ ਤੇ ਜਨਾਬ ਉਹ ਮਕਾਨ ਕੱਚੇ, ਉੱਥੇ ਇੱਕ ਸਿੱਖ ਸੀ ਅਰਜਨ ਸਿੰਘ, ਜਿਹਦੀ ਜ਼ਮੀਨ ਸੀ ਇੱਥੇ ਕੋਈ 6 ਮਰਬੇ। ਠੀਕ ਹੈ, ਇਸ ਪਿੰਡ 'ਚ ਉਹਦੇ ਹੱਥ ਦੇ ਵਿੱਚ ਬੈਠ ਕੇ ਕੱਚੇ ਮਕਾਨ, ਨਾ ਕੱਪੜਾ ਉੱਤੇ, ਨਾ ਥੱਲੇ, ਨਾ ਲੈਣਾ ਦੇਣਾ। ਠੀਕ, ਹੋਰੀ ਬਾਹਰੋਂ ਲੈਣ ਦੀ ਕਿਤੇ ਉਹ ਥੱਲੇ ਸੁੱਟ ਲਈ। ਇੱਕ ਬਰਾਮਦਾ ਜਿਹਾ ਸੀ ਬਾਬਾ ਬੰਦ ਜਿਹਾ ਸੀ, ਨਾ ਖੁੱਲ੍ਹਾ ਸੀ। ਠੀਕ, ਉਹਦੇ ਵਿੱਚ ਰਾਤ ਨੂੰ ਸੌਂ ਜਾਣਾ। ਅੱਲਾ ਦੀ ਸ਼ਾਨ ਇਹ ਕਿ ਦੇਖੋ, ਉਹ ਫਿਰ ਸਾਡੇ ਕੋਲ 2 ਮੱਝਾਂ ਸੀਗੀਆਂ ਉੱਥੇ, 2 ਬੌਲ ਸੀ ਨਾਲ ਹੀ। ਉਹ ਲੈ ਕੇ ਆਏ ਨਾ ਮੇਰੇ।
ਠੀਕ। ਵਾਲਦ ਸਾਹਿਬ ਤੇ ਮੇਰਾ ਵੱਡਾ ਭਾਈ। ਹੂੰ ਉਹ ਜਨਾਬ ਜਿਹੜੇ ਤੇ ਉਹ ਦੋ ਮੱਝਾਂ ਇਹਨਾਂ ਨੇ ਕਰਨੀਆਂ ਕਿ ਮੈਨੂੰ ਖੋਲ ਦੇਣੀਆਂ, ਕਹਿਣਾ ਯਾਰ ਫੇਰ ਲਿਆ ਇੱਥੇ। ਹੂੰ ਮੈਂ ਕੀ ਫੇਰ ਉਹ ਮੈਂ ਉਹ ਨਹਿਰ ਦੇ ਉੱਤੇ ਨਾ ਇਸੇ ਗੁਗੇਰਾ ਬਣਾਈ ਦੇ ਉੱਤੇ ਬੜੀ ਘਾਹ ਬੜਾ ਹੁੰਦਾ ਸੀ, ਬੜਾ ਦਰਖਤ, ਟਾਹਲੀ ਬੜੀ। ਠੀਕ। ਉਹਨਾਂ ਨੇ ਵੱਢ ਰਹੇ ਸੀ ਉਹਨਾਂ ਦਿਨਾਂ 'ਚ। ਹੂੰ ਉਹ ਵੱਢ ਸੀ, ਉਹਨੂੰ ਮੇਰੇ ਹਸਾਈ ਸੀਗੇ ਜਾਂ ਚੂਹੇ, ਪਤਾ ਨਹੀਂ ਕੌਣ ਸੀ। ਮੈਨੂੰ ਲੱਗੀ ਪਿਆਸ, ਹੂੰ ਮੈਂ ਉਹਨਾਂ ਦੇ ਘੜੇ 'ਚੋਂ ਪਾਣੀ ਪੀ ਲਿਆ। ਹੂੰ ਜੇ ਘੜੇ 'ਚੋਂ ਪਾਣੀ ਪੀ ਲਿਆ ਤੇ ਮੈਨੂੰ ਪਤਾ ਲੱਗਾ ਮੈਂ ਇਹ ਤਾਂ ਪਿਆ ਚੂਹੇ। ਠੀਕ, ਮੈਂ ਸਾਰਾ ਦਿਨ ਕਲਮਾ ਹੀ ਪੜ੍ਹਦਾ ਰਿਹਾ ਸਹੀ ਕਿ ਮੈਂ ਹੁਣ ਮੁਸਲਮਾਨ ਹੋ ਜਾਵਾਂ। ਲੋ ਸਹੀ ਗੱਲ ਹੈ। ਠੀਕ ਹੈ। ਲੋ ਜੀ, ਭਲਾ ਹੋਵੇ। ਇਸ ਤਰ੍ਹਾਂ ਹੁੰਦੀ ਹੁੰਦੀ ਫਿਰ ਸਾਨੂੰ ਨਾ ਮਸੀਤੇ ਪਾ ਦਿੱਤਾ ਮੇਰੇ ਦਾਦੇ ਨੇ। ਮਸੀਤੇ ਕੁਰਾਨ ਪਾਕ ਪੜ੍ਹਨਾ ਸ਼ੁਰੂ ਕਰ ਦਿੱਤਾ ਆਪੇ। ਫਿਰ ਮੈਂ ਸਕੂਲੇ ਚਲਾ ਗਿਆ, ਹੈਂ, DB ਹਾਈ ਸਕੂਲ ਸਚਾਣਾ ਬੰਗਲਾ, ਉੱਥੇ ਮਾਪੇ ਗਿਆ। ਠੀਕ। ਉਹਨਾਂ ਮੈਨੂੰ ਪਹਿਲੀ 'ਚ ਦਾਖਲ ਕਰ ਲਿਆ। ਅੱਛਾ, ਪਹਿਲੀ 'ਚ ਤੁਹਾਨੂੰ ਦਾਖਲ ਕਰ ਲਿਆ। ਸਹੀ। ਡੇਟ ਆਫ ਬਰਥ ਮੇਰੀ ਲਿਖਦੀ 1/11/1942। ਠੀਕ। ਯਾਨੀ 5 ਸਾਲ। ਅਦਰਵਾਈਜ਼ ਮੇਰੀ ਉਮਰ ਸੀਗੀ ਉਸ 6.5 ਸਾਲ। ਠੀਕ ਹੈ, ਜ਼ਿਆਦਾ ਸੀ, ਘੱਟ ਲਿਖੀ ਗਈ। ਸਹੀ। ਲਓ ਜੀ, ਪਹਿਲੀ 'ਚ ਪੜ੍ਹਦੇ ਅਸੀਂ ਸਾਨੂੰ 1958 'ਚ ਮੈਟ੍ਰਿਕ ਕਰ ਲਿਆ। ਠੀਕ ਹੈ। ਮੈਟ੍ਰਿਕ ਤੋਂ ਬਾਅਦ ਫਿਰ ਅਸੀਂ ਚਲੇ ਗਏ ਫੈਸਲਾਬਾਦ ਆਪਣੇ ਲੈਲਪੁਰ ਇਸਲਾਮੀਆ ਕਾਲਜ। ਠੀਕ। ਉੱਥੇ ਪੜ੍ਹੇ। ਉੱਥੋਂ ਪੜ੍ਹਨ ਤੋਂ ਬਾਅਦ ਅੱਲਾ ਤੇਰਾ ਭਲਾ ਕੇ ਫਿਰ ਨਾ। ਕਿੰਨਵੀਂ ਤੱਕ ਪੜ੍ਹੇ ਤੁਸੀਂ ਉਹ ਕਾਲਜ 'ਚ? ਕਾਲਜ 'ਚ ਮੈਂ FA ਕੀਤਾ। ਅੱਛਾ, FA ਕੀਤਾ। ਠੀਕ ਹੈ। FA ਤੋਂ ਬਾਅਦ FA ਮੈਂ ਚੰਗੇ ਅੱਛੇ ਨਾਲ ਬਣ ਕੀਤਾ ਹੋਇਆ। ਸਹੀ। ਉੱਥੋਂ ਨਾ ਤੇਰਾ ਭਲਾ ਹੋਵੇ ਫਿਰ ਨਾ ਮੈਂ ਛੱਡ ਦਿੱਤਾ ਕਾਲਜ। ਕਿਉਂ ਪੈਸਾ ਹੁੰਦਾ ਕੋਈ ਨਹੀਂ ਕੋਲ। ਵਾਲਦ ਸਾਹਿਬ ਮੇਰੇ ਕਹਿਣ ਲੱਗੇ ਬਸ ਬਈ ਠੀਕ ਹੈ ਜੀ, ਤੁਹਾਡੀ ਮਰਜ਼ੀ ਆ। ਫਿਰ ਜਨਾਬ ਮੈਂ ਇੱਥੇ ਲਾਹੌਰ ਆ ਗਿਆ। ਠੀਕ। ਲਾਹੌਰ ਆ ਗਿਆ ਤੇ ਮੈਂ ਆਰਮੀ 'ਚ ਲਾਹੌਰ ਤੁਸੀਂ ਨੌਕਰੀ ਕਰਨ ਵਾਸਤੇ? ਨੌਕਰੀ ਲੱਭਣ ਆ ਗਿਆ ਨਾ। ਇੱਥੇ ਮੇਰੀਆਂ ਮਾਸੀਆਂ ਰਹਿੰਦੀਆਂ। ਠੀਕ ਹੈ। ਇਸ ਧਰਮਪੁਰੇ ਐਸੇ ਧਰਮਪੁਰੇ 'ਚ? ਹਾਂ। ਸਾਨੂੰ 1958 'ਚ ਮੇਰੀ ਹਮਸ਼ੀਰਾ ਸੀ ਮੇਰੇ ਤੋਂ ਛੋਟੀ, ਉਹ ਇੱਥੇ ਸਦਰ ਵਿਆਹੀ ਗਈ ਸੀ। ਸਹੀ। ਮੈਂ ਨੌਕਰੀ ਲੱਭਣ ਆਇਆ ਤੇ ਮੈਂ ਆਰਮੀ 'ਚ ਜਾ ਵੜਿਆ। ਠੀਕ ਹੈ। ਉਹਨਾਂ ਨੇ ਮੈਨੂੰ ਕਰ ਲਿਆ ਸਿਲੈਕਟ ਜਿਹੜੇ ਕਰ ਲਿਆ ਅਤੇ ਸਿਲੈਕਸ਼ਨ ਹੋ ਗਈ। ਮੈਂ ਜਨਾਬ ਸਾਰਾ ਕੁਝ ਬਾਇਓ ਡਾਟਾ ਉਹਨਾਂ ਨੇ ਮੇਰੇ ਕੋਲ ਲੈ ਲਿਆ। ਠੀਕ ਹੈ। ਮੈਂ ਸੋਚਿਆ ਸਾਨੂੰ ਪਾਉਣੀ ਪੈਣੀ ਹੈ ਖੱਲ ਜੀ, ਇਹ ਵਰਦੀ ਇਹ ਤਾਂ ਨਹੀਂ ਪਾਉਣੀ ਆਪਾਂ। ਨਹੀਂ ਪਈ ਜਾਣੀ। ਨਹੀਂ ਪਾਈ ਜਾਣੀ। ਮੈਂ ਦੌੜ ਗਿਆ, ਮੈਂ ਪਿੰਡ ਜਾ ਵੜਿਆ। ਸਹੀ। ਇਹ ਜਨਾਬ ਮੇਰੇ ਮਗਰ ਪਿੰਡ ਕਿੱਧਰ ਆਇਆ ਦੌੜ ਕੇ, ਇੱਧਰ ਆ ਜਾ। ਉਹ ਬੜੀ ਸਿਫਾਰਿਸ਼ ਪਵਾ ਗਈ ਜਨਾਬ, ਜਾਨ ਛੁੱਟੀ। ਠੀਕ ਹੈ। ਫਿਰ ਤੇਰਾ ਭਲਾ ਹੋਵੇ ਮੈਂ ਰੇਲਵੇ ਚਲਾ ਗਿਆ। ਰੇਲਵੇ 'ਚ? ਰੇਲਵੇ ਜਨਰਲ ਸਟੋਰ ਦੇ ਵਿੱਚ ਮੁਲਾਜ਼ਮ ਹੋਇਆ। ਠੀਕ। ਉੱਥੇ ਮੈਂ ਕੀਤੀ 10 ਮਹੀਨੇ ਨੌਕਰੀ। ਠੀਕ। ਬੜੀ ਟੌਰ ਵਾਲੀ ਨੌਕਰੀ, ਬੜੀਆਂ ਮੌਜਾਂ, 15-20 ਬੰਦੇ ਥੱਲੇ। ਠੀਕ। ਸਵੇਰ ਨੂੰ ਜਨਾਬ ਜਾਂਦੇ ਨੂੰ ਮਾਲੀ ਹੋਣਾ ਗਮਲਾ ਬਣਾ ਕੇ ਗੁਲਦਸਤਾ ਮੇਜ਼ 'ਤੇ ਰੱਖਿਆ ਹੋਣਾ, ਅਸੀਂ ਜਾ ਕੇ ਬਹਿ ਜਾਣਾ। 10 ਮਹੀਨੇ ਕਰਨ ਤੋਂ ਬਾਅਦ ਉੱਥੇ ਵੀ ਅਸਤੀਫਾ ਦਿੱਤਾ। ਅੱਛਾ, ਉੱਥੇ ਵੀ ਤੁਸੀਂ ਅਸਤੀਫਾ ਦੇ ਦਿੱਤਾ? ਠੀਕ ਹੈ। ਉੱਥੋਂ ਹਟਿਆ ਫਿਰ ਮੈਂ ਗਿਆ CIA ਪੁਲਿਸ 'ਚ। ਉੱਥੇ ਵੀ ਸਿਲੈਕਟ ਹੋਇਆ, ਉੱਥੋਂ ਵੀ ਦੌੜ ਗਿਆ। ਅੱਛਾ। ਫਿਰ ਪਿੰਡ ਚਲਾ ਗਿਆ। ਸਾਨੂੰ 1965 ਦੀ ਗੱਲ ਹੈ ਜਦੋਂ ਰੇਲਵੇ 'ਚ ਚੱਲੀ ਹੈ। ਠੀਕ ਹੈ। ਵਾਲਦ ਸਾਹਿਬ ਮੇਰੇ ਕਹਿਣ ਲੱਗੇ ਯਾਰ ਗੱਲ ਸੁਣ, ਤੂੰ ਕੋਈ ਕੰਮ ਵੀ ਕਰੇਗਾ ਨਾ, ਤੂੰ ਇੱਥੇ ਕੰਮ ਜਾਂ ਸਾਰੇ ਚੈੱਕ ਕਰ ਕਰਕੇ ਛੱਡਣੇ ਨੇ, ਜਾਂ ਤੂੰ ਇੱਥੇ ਕੀ ਕਰਦਾ ਫਿਰਦਾ? ਸਹੀ। ਚੱਲ ਮੱਝਾਂ ਚਰਾਇਆ ਕਰ। ਠੀਕ ਹੈ। ਅੱਛਾ। ਮੈਂ ਮੱਝਾਂ ਚਰਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਦਰਤ ਖੁਦਾਰੀ ਸਾਨੂੰ 1966 ਮਈ ਜੂਨ ਦੇ ਦਿਨ ਸੀ ਤੇ ਕਣਕ ਗਾਉਂਦੇ ਸੀ। ਠੀਕ ਹੈ। ਇੱਕ ਫਲੇ ਦੇ ਮਗਰ ਲੱਗਾ ਹੈ ਮਸੱਲੀ, ਅਗਲੇ ਪਾਸੇ ਅਗਲੇ 'ਚ ਪਿਛਲੇ ਫਲੇ 'ਤੇ ਮੈਂ। ਵਾਲਦ ਸਾਹਿਬ ਮੇਰੇ ਉਹ ਕਣਕ ਨੂੰ ਥਾਂ ਥਾਂ ਕਰ ਰਹੇ ਸੀ ਉਹ ਸੰਗੇ ਨਾਲ ਬੋਲਾਂ ਦੇ ਪਜਾਲੀ ਦੇ ਫੋਲੇ ਦੇ ਦਰਮਿਆਨ। ਹਾਂਜੀ। ਉਹ ਮੇਰੀਆਂ ਖੁੱਚਾਂ 'ਚ ਫਿਰ ਗਿਆ। ਉਹ ਜਿਹੜੀ ਬੋਲ ਸੀਗੇ ਤੇਜ਼ ਸੀਗੇ, ਧਨੀ ਦੇ ਸੀਗੇ, ਅਥਰੇ ਸੀਗੇ। ਅਥਰੇ। ਮੈਂ ਬਾਹਰ ਨਿਕਲਿਆ। ਠੀਕ ਹੈ। ਵਾਲਦ ਸਾਹਿਬ ਮੇਰੇ ਕਹਿੰਦੇ ਓਏ ਤੂੰ ਕਿਉਂ ਬਾਹਰ ਨਿਕਲਿਆ? ਮੈਂ ਜੀ ਮੇਰੀਆਂ ਬਾਬਾ ਜੀ ਖੁੱਚਾਂ ਵੱਧੀਆਂ ਗਈਆਂ।
ਉਹਨਾਂ ਨੇ ਮੇਰੇ ਲਿਆ ਕਰਕੇ ਸੌਂ ਦਾ ਮਾਰਿਆ, ਜਿਹੜੇ ਕੀਤਾ ਤਾਂ ਉਹਨੂੰ ਉਛਾਲਿਆ, ਮੈਂ ਦੌੜ ਲਾ ਦਿੱਤੀ। ਦੌੜ ਲਾ ਕੇ ਤੁਹਾਡੇ ਉਹ ਵੀ ਕੰਮ ਲੋਟ ਨਹੀਂ ਆਇਆ। ਨਾ। ਠੀਕ ਹੈ। ਮੈਂ ਪਿੰਡ ਆ ਗਿਆ, ਫਿਰ ਇੱਥੋਂ ਆਣ ਕੇ ਪੈਸੇ ਲਏ, ਫਿਰ ਆਪਣੀ ਵਾਲਦਾ ਕੋਲ ਮੈਂ ਆ ਗਿਆ ਜਨਾਬ ਇੱਥੇ ਸਦਰ ਬਾਜ਼ਾਰ। ਠੀਕ। ਇੱਥੇ ਆਣ ਕੇ ਮੈਂ ਓਮਨੀ ਬੱਸ ਚੱਲਦੀ ਸੀ ਉਦੋਂ, ਮੈਂ ਉਹਦੇ ਸਟਾਪ 'ਤੇ ਉਤਰਿਆ ਸਦਰ। ਹੁਣ ਸੋਚ ਰਿਹਾ ਉੱਥੇ ਬੈਠਾ ਵੀ ਭੈਣ ਕੋਲ ਹੈ, ਇਹਦੇ ਵੱਲ ਜਾਵਾਂ, ਮਾਸੀਆਂ ਧਰਮਪੁਰੇ ਕਿੱਧਰ ਜਾਵਾਂ, ਦਿੱਲਾ ਜਾ ਕਿਸੇ ਕੋਲ ਵੀ ਨਾ ਜਾਵਾਂ। ਇੱਥੇ ਸਾਡੇ ਇੱਕ ਜਨਰਲ ਹੁੰਦੇ ਮਲਕ ਗੁਲਾਮ ਅਬਾਸ, ਠੀਕ ਹੈ, DSP ਹੁੰਦੇ ਸੀ। ਠੀਕ। ਸਰਵਰ ਰੋਡ 'ਤੇ ਉਹਨਾਂ ਦੀ ਕੋਠੀ ਸੀ। ਠੀਕ ਹੈ। ਜਾਂ ਤਖੈਰ ਰੋਡ 'ਤੇ ਮੈਨੂੰ ਇਹਨਾਂ ਦੀ। ਸ਼ਾਮ ਦਾ ਟਾਈਮ ਮੈਂ ਉਹਦੀ ਕੋਠੀ ਜਾ ਵੜਿਆ। ਠੀਕ। ਉਹ ਗਏ ਦੇਖਿਆ ਜਾ ਕੇ ਸਿਪਾਹੀ ਲੱਗੇ ਵਿਚਾਰੇ ਪਾਣੀ ਪੂਣੀ ਧੌਂਕਣ, ਭੱਠੇ ਦੀ ਕੇਰੀ ਜੀ ਖਿਲਾਰੀ ਸੜਕਾਂ 'ਤੇ ਤੇ ਪਾਣੀ ਪੂਣੀ ਲੈ ਜਾਂਦੇ ਨੇ। ਸਹੀ। ਮੈਨੂੰ ਤੁਸੀਂ ਕੌਣ ਭਾਈ? ਮੈਂ ਜੀ ਮੈਂ ਮਲਕ ਸਾਹਿਬ ਨੂੰ ਮਲਕ ਸਾਹਿਬ ਨੂੰ ਮਿਲ ਲਿਆ। ਮੈਨੂੰ ਤੂੰ ਕਿਸ ਤਰ੍ਹਾਂ? ਮੈਂ ਜੀ ਮੈਂ ਤਾਂ ਬਸ ਇਸ ਤਰ੍ਹਾਂ ਹੀ ਚਲੋ ਪਾਣੀ ਧਾਣੀ ਬੁਲਾਇਆ, ਰੋਟੀ ਪਾਣੀ ਖਾਧਾ, ਰਾਤ ਕੱਢੀ। ਦਿਨੇ ਉੱਠਿਆ ਤੇ ਮੈਂ ਜਿਸ ਦਫ਼ਤਰ 'ਚ ਮੈਂ ਮੁਲਾਜ਼ਮ ਹੋਇਆ, ਮੈਂ ਉਸ ਦਫ਼ਤਰ ਜਾ ਵੜਿਆ। ਠੀਕ ਹੈ। ਉੱਥੇ ਸਾਡੇ ਅਜ਼ੀਜ਼ ਸਨ ਇੱਕ, ਉਹ CSS ਆਦਮੀ ਸੀ। ਠੀਕ। ਉਹਨਾਂ ਕੋਲ ਮੈਂ ਗਿਆ ਸੀ ਅੰਦਰ, ਉਹਨਾਂ ਮੈਨੂੰ ਬਿਠਾ ਲਿਆ, ਚਾਹ ਪਿਲਾਈ। ਮੈਨੂੰ ਕਹਿੰਦੇ ਕਿਸ ਤਰ੍ਹਾਂ ਆ? ਨੌਕਰੀ ਲੈਣਾ ਔਰ ਕਿਸ ਤਰ੍ਹਾਂ ਆ? ਸਹੀ। ਨੌਕਰੀ ਦਿਓ ਮੈਨੂੰ। ਠੀਕ ਹੈ। ਕਹਿੰਦਾ ਤੂੰ ਨਹੀਂ ਨੌਕਰੀ ਕਰ ਸਕਦਾ। ਪਹਿਲੇ ਮਸ਼ਹੂਰੀ ਬਹੁਤ ਹੋਈ ਸੀ। ਹਾਂ। ਠੀਕ ਹੈ। ਤੂੰ ਨਹੀਂ ਨੌਕਰੀ ਕਰ ਸਕਦਾ। ਮੈਂ ਕਰਨੀ ਹੈ ਨੌਕਰੀ। ਨਹੀਂ ਕਹਿੰਦਾ ਕਰ ਸਕਦਾ ਤੂੰ। ਅਗਲੀਆਂ ਕਹਿੰਦੇ ਉਹ ਹੁਣ ਤੁਹਾਨੂੰ ਪੱਕਾ ਕਰਦੇ ਸੀ ਨਾ ਕਰ ਕਰਕੇ। ਅਗਲੀਆਂ ਚਾਰ ਛੜੀਆਂ ਉਹ ਕਿੱਧਰ ਗਈ? ਉਹ ਕਿੱਧਰ ਗਈ ਹੈ? ਮੈਂ ਜੀ ਹੁਣ ਮੈਂ ਕਰਾਂਗਾ। ਹੈ ਪੱਕੀ ਗੱਲ? ਮੈਂ ਜੀ ਬਿਲਕੁਲ ਪੱਕੀ ਗੱਲ। ਕਹਿੰਦਾ ਸਵੇਰੇ ਇੰਝ ਕਰੀ, ਫਿਰ ਆਪਣੇ ਹੱਥ ਨਾਲ ਦਰਖਾਸਤ ਲਿਖ ਕੇ ਲੈ ਆਵੀਂ, ਨਾਲ ਡਾਕੂਮੈਂਟ ਸਾਰੇ ਲਾ ਲਏ। ਠੀਕ ਹੈ। ਠੀਕ। ਅੱਲਾ ਤੁਹਾਡਾ ਭਲਾ ਕਰੇ। ਮੈਂ ਫਿਰ ਨਾ ਉਹ ਆਣ ਕੇ ਦਰਖਾਸਤ ਲਿਖੀ, ਭੈਣ ਦੇ ਘਰ ਚੜ੍ਹ ਗਿਆ ਮੈਂ ਕੋਠੇ 'ਤੇ। ਉੱਥੇ ਬੈਠ ਕੇ ਦਰਖਾਸਤ ਲਿਖੇ, ਲੁੱਕ ਕੇ ਸਾਰਾ ਕੁਛ ਨਾਲ ਕਾਗਜ਼ ਰੱਖ ਕੇ ਸਵੇਰੇ ਮੈਂ ਜਾ ਵੜੇ। ਮੈਂ ਲਓ। ਠੀਕ। ਉਦੋਂ ਇੱਕ ਮੇਜਰ ਸਈਦ ਸਾਹਿਬ ਉੱਥੇ ਹੁੰਦੇ ਸੀ, ਉਹ ਵਿਚਾਰੇ ਦੀ ਡੈਥ ਹੋ ਗਈ, ਉਹਦੀ ਜਗ੍ਹਾ ਖਾਲੀ ਸੀ। ਠੀਕ। ਮੈਨੂੰ ਫਿਰ ਨਾ ਉਹਨਾਂ ਨੇ ਉਹਦੀ ਜਗ੍ਹਾ 'ਤੇ ਸੁਪਰਡੈਂਟ ਕਹਿੰਦੇ ਲਿਆ ਇਹਨਾਂ ਦੀ ਆਰਡਰ ਬਣਾ। ਠੀਕ। ਆਰਡਰ ਬਣਾ ਲਿਆ। ਮੈਨੂੰ ਸੁਪਰਡੈਂਟ ਜਿਹੜਾ ਹੈ ਨਾ ਉਹ ਕਹਿੰਦਾ, ਚੌਧਰੀ ਸਾਹਿਬ ਇਹ ਹਾਜੀ ਸਾਹਿਬ ਜਿਹੜੇ ਨਾ ਇਹ ਚੰਗੀ ਜਗ੍ਹਾ ਨਹੀਂ ਤੁਹਾਨੂੰ ਲੱਗੇ ਭੇਜਣਾ। ਮੈਂ ਕਿਹਾ ਕਿਉਂ? ਆਖੋ ਜਿਹੜਾ ਬੰਦਾ ਨਾ ਜਿਹਦੇ ਕੋਲ ਤੁਸੀਂ ਚੱਲੇ ਹੋ, ਉਹ ਬੰਦਾ ਬੜਾ ਖਰਾਬ ਹੈਗਾ। ਮੈਂ ਕੋਈ ਨਹੀਂ ਯਾਰ, ਦੇਖੀ ਜਾਏਗੀ ਜਿਹੜੀ ਹੋਏਗੀ। ਨਈਆ ਬਾਲ ਕਿੱਡੇ ਕਿੱਡੇ ਅੱਗੇ ਹੀ ਹੋਣੇ। ਠੀਕ ਹੈ। ਮੈਂ ਜਨਾਬ ਉੱਥੋਂ ਸਾਲਮ ਟਾਂਗਾ ਲਿਆ, ਮੈਂ ਇੱਥੇ ਜੇ ਰੋਡ 'ਤੇ ਆ ਗਿਆ। ਠੀਕ। ਦਫ਼ਤਰ ਗਿਆ, ਅੱਗੇ ਉਹੀ ਬੰਦਾ। ਮੈਂ ਉਹਨੂੰ ਆਰਡਰ ਦਿੱਤੇ, ਐ ਕੀਤੇ। ਉਸ ਤੋਂ ਬਾਅਦ ਫਿਰ ਇਹ ਸਨ 67 ਦੀ ਗੱਲ, ਜੂਨ 67 ਦੀ। ਠੀਕ ਹੈ। 23 ਜੂਨ 1967 ਨੂੰ ਭਰਤੀ। ਠੀਕ। ਉਸ ਤੋਂ ਬਾਅਦ 69 ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਹੈ। ਠੀਕ। ਇੱਥੋਂ ਲਾਹੌਰੋਂ? ਲਾਹੌਰ ਮੈਂ ਪੰਜਾਬ ਯੂਨੀਵਰਸਿਟੀ 'ਚੋਂ। ਮੈਂ ਮੈਥਕ ਵੀ ਪੰਜਾਬ ਯੂਨੀਵਰਸਿਟੀ ਤੋਂ ਕੀਤਾ, ਗ੍ਰੈਜੂਏਸ਼ਨ ਵੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਠੀਕ। ਮੈਂ LLB ਵੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਠੀਕ। ਮੈਂ MA ਵੀ ਪੰਜਾਬ ਯੂਨੀਵਰਸਿਟੀ ਤੋਂ ਕੀਤਾ। MA ਕਾਹਦੇ ਵਿੱਚ ਕੀਤਾ ਤੁਸੀਂ? ਇਸਲਾਮੀਆਤ। ਠੀਕ ਹੈ। ਪੜ੍ਹਿਆ ਲੋਕਾਂ ਅਸੀਂ ਫਿਰ ਚੱਲਦੇ ਚੱਲਦੇ ਫਿਰ ਪ੍ਰਮੋਸ਼ਨ ਵਾਸਤੇ 1972 ਦੇ ਵਿੱਚ ਐਗਜ਼ਾਮ ਦਿੱਤਾ। ਅਸੀਂ ਉਹ ਐਗਜ਼ਾਮ ਪਾਸ ਕਰ ਲਿਆ। ਉਹ ਐਗਜ਼ਾਮ ਇਸ ਤਰ੍ਹਾਂ ਰਹੀ ਵੀ CSS ਜਿਹੜੇ ਪਾਸ ਕਰਕੇ ਆਉਂਦੇ ਲੋਕ, ਜਿਹੜੇ ਸਾਡੇ ਸਾਹਿਬ ਹੁੰਦੇ ਸੀ, ਉਹ ਉਸ ਐਗਜ਼ਾਮ 'ਚ ਬਹਿੰਦੇ ਸੀ ਕਨਫਰਮੇਸ਼ਨ ਵਾਸਤੇ, ਅਤੇ ਅਸੀਂ ਉਹਦੇ 'ਚ ਬਹਿੰਦੇ ਸੀ। ਠੀਕ। ਉਹ 72 ਵਿੱਚ ਫਿਰ ਮੈਂ ਪਾਸ ਕੀਤਾ ਐਗਜ਼ਾਮ। ਠੀਕ। ਉਹ ਇੰਸਪੈਕਟਰੀ ਦਾ ਐਗਜ਼ਾਮ ਸੀ। ਕਿਆ ਬਾਤ ਹੈ, ਜ਼ਬਰਦਸਤ। ਫਿਰ ਅਸੀਂ ਇੰਸਪੈਕਟਰ ਬਣ ਗਏ। ਠੀਕ। ਇੰਸਪੈਕਟਰ ਤੋਂ ਬਾਅਦ ਫਿਰ ਅਸੀਂ ਹੋਰ ਵੱਧਦੇ ਗਏ ਤਾਂ। ਠੀਕ। ਅਲਟੀਮੇਟਲੀ ਅਸੀਂ ਸਾਨੂੰ 2000 ਦੇ ਵਿੱਚ ਅਸਤੀਫਾ ਦੇ ਦਿੱਤਾ। ਕਿਹੜੀ ਪੋਸਟ? ਸਪੈਸ਼ਲ ਆਫਿਸਰ। ਸਪੈਸ਼ਲ ਆਫਿਸਰ ਦੀ ਪੋਸਟ ਤੁਸੀਂ ਰੈਜ਼ਿਗਨੇਸ਼ਨ ਦੇ ਦਿੱਤਾ? ਦੇ ਦਿੱਤਾ, ਰੈਜ਼ਿਗਨੇਸ਼ਨ ਦੇ ਦਿੱਤਾ। ਤਕਰੀਬਨ 2.5 ਸਾਲ ਪਹਿਲੇ। ਠੀਕ। ਰਿਟਾਇਰਮੈਂਟ ਤੋਂ। ਠੀਕ ਹੋ ਗਿਆ। ਦੇ ਕੇ ਤੇ ਅਸੀਂ ਹੋ ਗਏ ਰਿਟਾਇਰ। ਅੱਜ ਕੱਲ੍ਹ ਲੈ ਰਹੇ ਹਾਂ ਪੈਨਸ਼ਨ। ਠੀਕ ਹੈ ਜੀ। ਇਹ ਤਾਂ ਜੀ ਹੋ ਗਿਆ ਵੰਡ ਵੇਲੇ ਦੀ ਯਾਦ ਦਾ ਸਫ਼ਰ, ਉਹ ਔਰ ਕਿਸ ਤਰ੍ਹਾਂ ਤੁਸੀਂ ਉੱਥੋਂ ਆਏ, ਕੀ ਭਾਣਾ ਵਰਤਿਆ, ਕੀ ਦੇਖਿਆ ਤੁਸੀਂ, ਹਰ ਚੀਜ਼ ਦੱਸ ਕੇ ਤੁਸੀਂ ਐਂਡ ਕਰ ਦਿੱਤਾ ਹੈ। ਲੇਕਿਨ ਮੇਰੇ ਕੁਝ ਸਵਾਲ ਇਹ ਨੇ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ। ਅੱਛਾ, ਤੁਸੀਂ ਮੈਨੂੰ ਥੋੜ੍ਹਾ ਜਿਹਾ ਦੱਸੋ
ਕਿ ਤੁਸੀਂ ਦੇਖਿਆ ਹੋਊਗਾ ਉੱਥੇ ਕੀ ਰਸਮੋ ਰਿਵਾਜ ਸੀ ਜ਼ਿਆਦਾਤਰ ਲੋਕਾਂ ਦੇ, ਕਿੱਦਾਂ ਉਹਨਾਂ ਦੇ ਰਹਿਣ ਸਹਿਣ ਸੀ, ਤੁਹਾਡਾ ਉਹਨਾਂ ਨਾਲ ਮੋਹ ਪਿਆਰ ਕਿਵੇਂ ਦਾ ਸੀ? ਜੀ 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 ਦੇਸ਼ ਤੁਹਾਨੂੰ ਵਾਪਸ ਫਿਰ ਮੈਂ ਕਿਹਾ ਇੰਡੀਆ ਲੈ ਬਿਲਕੁਲ ਲੈ ਚਲੋ ਤੁਸੀਂ ਜੀ। ਦੇਖੋ ਜੀ ਗੱਲ ਇਹ ਹੈ, ਉਹ ਚੂੰਕਿ ਸਾਡੇ ਅਜ਼ੀਜ਼ ਸਨ ਉਸ ਮਹੱਲੇ ਸਾਰਾ ਹੀ ਜੀ, ਠੀਕ ਹੈ, ਉਹਦੇ ਦਰਮਿਆਨ 'ਚ ਖੂਹ ਦਾ ਸੀ, ਠੀਕ ਹੈ, ਤੇ ਨਾਲਾ, ਠੀਕ ਹੈ, ਉਹ ਨਾਲ ਦੀ ਜ਼ਮੀਨ ਸਾਡੇ ਕੁਝ ਚਾਹੇ ਚਾਚੇ ਮੈਂ ਤੁਹਾਨੂੰ ਦੱਸਿਆ ਨਾ, ਉਹਨਾਂ ਵਿੱਚੋਂ ਇੱਕ ਜਿਹੜਾ ਸੀ ਨਾ ਮੇਰਾ ਚਾਚਾ, ਉਹ ਸੀਗਾ ਨਹਿਰ ਦੇ ਮਹਿਕਮੇ ਪਤਾ ਨਹੀਂ ਅਫਸਰ ਸੀ। ਅੱਛਾ, ਉਸ ਤੋਂ ਬਾਅਦ ਉਸ ਤੋਂ ਛੋਟਾ ਜਿਹੜਾ ਨਾ ਉਹ ਨਹਿਰੀ ਪਟਵਾਰੀ ਸੀ। ਨਹਿਰੀ ਪਟਵਾਰੀ ਸੀ, ਠੀਕ ਹੈ। ਉਹਨਾਂ ਨੂੰ 2 ਮਰਬੇ ਜ਼ਮੀਨ ਇੱਥੇ ਨੱਥੂ ਕੋਟ ਪਹਿਲੇ ਦੀ ਮਿਲੀ ਹੋਈ ਹੈ, ਪਹਿਲੇ ਦੀ, ਠੀਕ ਹੈ। ਉਹ ਨੱਥੂ ਕੋਟ ਲੰਬੜਦਾਰ ਹੈਗੇ ਇੱਥੇ, ਠੀਕ। ਇਹ ਮੇਰੀ ਦਾਦੀ ਜਿਹੜੀ ਸੀ ਨਾ, ਇਹ ਵੀ ਲੰਬੜਦਾਰ ਦੀ ਧੀ ਆ, ਠੀਕ। ਇਹਦਾ ਵੀ ਪਿਓ ਲੰਬੜਦਾਰ ਹੁੰਦਾ ਸੀ, ਠੀਕ ਹੈ। ਉੱਥੋਂ ਜਨਾਬ ਉਹ ਜਦੋਂ ਉਹ ਮਰ ਗਿਆ ਨਾ, ਮੇਰੇ ਪਿਓ ਦਾ ਨਾਨਾ, ਤੇ ਉਹ ਜ਼ਮੀਨ ਜਿਹੜੀ ਸੀ ਨਾ ਇਹਨਾਂ ਦੀ ਇੱਥੇ ਗੰਜੇ 'ਚ, ਉਹ ਮੇਰੇ ਪਿਓ ਦੇ ਨਾਂ ਉਹਨਾਂ ਨੇ ਨਾਨੀ ਨੇ ਲਾ ਦਿੱਤੀ, ਠੀਕ ਹੈ। ਉਹ ਚੂੰਕਿ ਸ਼ਰੀਕਾ ਸੀ ਉੱਥੇ, ਉਹਨਾਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਸਾਡੀ ਜ਼ਮੀਨ ਇਹ ਕਿੱਧਰ ਜਾਏਗੀ, ਠੀਕ ਹੈ। ਉਹਨਾਂ ਜਨਾਬ ਫਿਰ ਮੁਕੱਦਮਾ ਕੀਤਾ, ਉਹ ਜ਼ਮੀਨ ਉਹਨਾਂ ਨੇ ਵਾਪਸ ਲੈ ਲਈ, ਠੀਕ ਹੈ, ਟੁੱਟ ਗਈ। ਤੇ ਮੇਰੇ ਨਾਲ ਪੜ੍ਹਦੇ ਨੇ, ਉਹ ਤਿੰਨਾਂ ਮੁੰਡਿਆਂ ਦੇ ਨਾਂ ਯਾਦ ਮੈਨੂੰ, ਤਿੰਨੇ ਹਿੰਦੂ ਸਨ। ਜੀ ਦੱਸੋ। ਇੱਕ ਦਾ ਨਾਂ ਕ੍ਰਿਸ਼ਨ ਚੰਦਰ ਸੀ, ਠੀਕ ਹੈ, ਉਹ ਬਾਹਮਣਾ ਦਾ ਲੜਕਾ ਸੀ, ਠੀਕ ਹੈ। ਉਹਦੇ ਮਾਮਿਆਂ ਦੀ ਗੱਲ ਬਣ ਜੁੱਤੀਆਂ ਦੀ ਦੁਕਾਨ। ਇਹ ਮਹੱਲਾ ਕਿਹੜਾ ਸੀ ਸੱਚ ਤੁਹਾਡਾ? ਅਰਾਈਆਂ ਵਾਲਾ ਮਹੱਲਾ ਸਾਡਾ, ਅਰਾਈਆਂ ਵਾਲਾ ਮਹੱਲਾ, ਉੱਥੇ ਅਰਾਈਆਂ ਵਾਲਾ ਖੂਹ ਸੀ, ਠੀਕ ਹੈ। ਉਹ ਸ਼ਹਿਰ ਦੇ ਬਾਹਰ ਜਿੰਨੀ ਸਰਕਲ ਰੋਡ ਤੋਂ ਬਾਹਰ ਜਿੰਨੀ ਆਬਾਦੀ ਸੀ ਨਾ, ਸਭ ਮੁਸਲਮਾਨਾਂ ਦੀ ਸੀ, ਸਾਰੀ ਮੁਸਲਮਾਨਾਂ ਦੀ ਸੀ, ਸਹੀ ਹੈ। ਤੇ ਉਹ ਦੋਸਤਾਂ ਦੇ ਕੀ ਨਾਮ ਸੀਗੇ? ਇੱਕ ਦਾ ਨਾਮ ਕ੍ਰਿਸ਼ਨ ਚੰਦਰ ਸੀ, ਉਹ ਬਾਹਮਣਾ ਦਾ ਲੜਕਾ, ਉਹਦਾ ਪਿਓ ਗੱਲ ਬਣ ਮੈਂ ਪੁਲਿਸ ਵਿੱਚ ਹੁੰਦਾ ਸੀ। ਉਹਦੇ ਮਾਮੇ ਦੀ ਦੁਕਾਨ ਹੁੰਦੀ ਸੀ ਗੁਰਦਾਸਪੁਰ ਚੌਕ ਦੇ ਵਿੱਚ ਨਾ, ਜੁੱਤੀਆਂ ਦੀ ਦੁਕਾਨ, ਠੀਕ ਹੈ। ਇੱਕ ਦਾ ਨਾਂ ਸੀ ਗਰਦਾਰੀ ਲਾਲ, ਗਰਦਾਰੀ ਲਾਲ, ਗਰਦਾਰੀ ਲਾਲ, ਠੀਕ ਹੈ। ਇੱਕ ਦਾ ਨਾਂ ਸੀ ਦਰਬਾਰੀ ਲਾਲ, ਉਹ ਦੋਨੇ ਭਰਾ ਸੀਗੇ ਨਾ। ਗਰਦਾਰੀ ਲਾਲ ਜਿਹੜਾ ਨਾ, ਇਹ ਖੱਤਰੀ ਦਾ ਮੁੰਡਾ ਸੀ, ਤੇ ਜਿਹੜਾ ਦਰਬਾਰੀ ਲਾਲ ਸੀ ਨਾ, ਇਹ ਗੱਲ ਬਣ ਪਠਿਆਲੇ ਨਹੀਂ ਮਹਿਰੇ, ਇਹਨਾਂ ਦਾ ਮੁੰਡਾ ਸੀ, ਠੀਕ ਠੀਕ, ਸਹੀ। ਅੱਛਾ ਬਜ਼ੁਰਗੋ, ਮੈਂ ਇਸ ਸ਼ੋਅ ਨੂੰ, ਆਪਣੇ ਇਸ ਹਿੱਸੇ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਉਹ ਆਖਰੀ ਸਵਾਲ ਪੁੱਛਣਾ ਚਾਹਾਂ। ਉਮੀਦ ਹੈ ਤੁਹਾਨੂੰ ਵੀ ਪਤਾ ਹੋਏਗਾ ਕਿ ਉਹ ਆਖਰੀ ਸਵਾਲ ਕਿਹੜਾ ਹੁੰਦਾ ਹੈ। ਉਹ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਆਪਣੇ ਇਸ ਨਸਲ ਨੂੰ, ਔਰ ਤੁਹਾਡੇ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਔਰ ਆਲ ਓਵਰ ਦਾ ਵਰਲਡ, ਜਿੱਥੇ ਜਿੱਥੇ ਪੰਜਾਬੀ ਜਾਂ ਜਿਹੜੇ ਵੀ ਤੁਹਾਨੂੰ ਸੁਣਨ ਵਾਲੇ ਇਸ ਟਾਈਮ ਦੇਖ ਰਹੇ ਨੇ, ਤੁਸੀਂ ਇਹਨਾਂ ਸਾਰਿਆਂ ਨੂੰ ਕੀ ਪੈਗਾਮ ਸਾਂਝਾ ਕਰਨਾ ਚਾਹੋਗੇ? ਮੇਰੀ ਗੱਲ ਸੁਣੋ, ਮੇਰੀ ਅਰਜ਼ ਇਹ ਹੈ, ਪੰਜਾਬ ਇੱਧਰ ਦਾ ਹੋਵੇ ਜਾਂ ਉੱਧਰ ਦਾ ਹੋਵੇ, ਜੀ ਹੈ ਤਾਂ ਪੰਜਾਬ ਹੀ ਹੈ, ਪੰਜਾਬ ਹੀ ਹੈ ਜੀ। ਸਾਨੂੰ ਲੋਕਾਂ ਨੂੰ ਉਸ ਤਰ੍ਹਾਂ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਪਾਰਟੀਸ਼ਨ ਤੋਂ ਪਹਿਲੇ ਹੁੰਦੇ ਸੀ ਲੋਕ, ਪਾਰਟੀਸ਼ਨ ਤੋਂ ਪਹਿਲਾਂ ਰਹਿੰਦੇ ਸੀ, ਪਿਆਰ ਮੁਹੱਬਤ ਦੇ ਨਾਲ, ਠੀਕ ਹੈ। ਭਰਾਵਾਂ ਨੇ ਮਤਲਬ ਉਹ ਪੱਗਾਂ ਵਟਾਈਆਂ ਹੁੰਦੀਆਂ ਸੀਗੀਆਂ, ਸਿੱਖਾਂ ਨਾਲ, ਮੁਸਲਮਾਨਾਂ ਨੇ ਉਹਨਾਂ ਨਾਲ, ਇਹ ਸਾਰਾ ਕੁਝ ਠੀਕ ਹੈ, ਬਿਲਕੁਲ। ਤੁਸੀਂ ਬਹੁਤ ਹੀ ਅੱਛਾ ਪੈਗਾਮ ਦਿੱਤਾ ਹੈ ਕਿ ਪਿਆਰ ਮੁਹੱਬਤ ਅਮਨ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਦੇਖੋ ਜੀ, ਬੰਦਾ ਗੱਲ ਸੁਣੋ ਮੇਰੀ, ਆਪਣੇ ਇਕਬਾਲ ਸਾਹਿਬ, ਬੰਦੇ ਨੂੰ ਹਮੇਸ਼ਾ ਸੱਚ ਤੇ ਚੱਲਣਾ ਚਾਹੀਦਾ ਜੀ। ਮੇਰਾ ਆਪਣਾ ਇੱਕ ਫਲਸਫਾ ਮੈਂ ਹੋਰ ਤੋਂ ਜਾਣਦਾ ਕਿ ਜੀ, ਠੀਕ ਹੈ। ਸੱਚ ਜਿਹੜਾ ਦੁਨੀਆ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਬਣੀ ਜਿੱਥੇ ਛੁਪਾਇਆ ਜਾ ਸਕੇ, ਬਿਲਕੁਲ ਮੰਨਦੇ ਹੋ? ਬਿਲਕੁਲ ਬਿਲਕੁਲ ਜੀ, ਬਿਲਕੁਲ। ਕਿਉਂ ਉਹ ਕਿਉਂ ਨਹੀਂ ਛੁਪਾਇਆ ਜਾ ਸਕਦਾ? ਕਿ ਸੱਚ ਅੱਲਾ ਹੈ, ਸੱਚ ਅੱਲਾ ਹੈ, ਬਿਲਕੁਲ। ਉਹ ਛੁਪਿਆ ਨਹੀਂ ਰਹਿ ਸਕਦਾ, ਉਹ ਜ਼ਾਹਰ ਹੁੰਦਾ। ਇਸ ਵਾਸਤੇ ਸੱਚ ਬੋਲੋ, ਸੱਚ ਬੋਲੋ, ਸੱਚ ਤੇ ਚੱਲੋ, ਬਿਲਕੁਲ। ਬਹੁਤ ਹੀ ਅੱਛੇ ਵਿਚਾਰ ਤੁਸੀਂ ਸਾਂਝੇ ਕੀਤੇ ਆ। ਤੇ ਸ਼ੋਅ ਖਤਮ ਕਰਨ ਤੋਂ ਪਹਿਲਾਂ ਮੈਂ ਬਜ਼ੁਰਗਾਂ ਦੇ ਬੇਟਾ ਜੀ ਨੇ, ਯੰਗ ਜਨਰੇਸ਼ਨ, ਮੈਂ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਜਾਈਏ, ਦੇਖੀਏ ਨਾ ਪਿੱਛੇ ਘਰ-ਬਾਰ ਸਾਰਾ, ਉਹਨਾਂ ਲੋਕਾਂ ਨੂੰ ਦੇਖੀਏ, ਉਹ ਜਗ੍ਹਾ ਦੇਖੀਏ ਜਿੱਥੇ ਆਪਸ ਚ ਪਿਆਰ ਨਾਲ ਰਹਿੰਦੇ ਸਨ, ਸਾਰੇ ਮਾਮਲਾ ਸਨ। ਅੱਜ ਕੱਲ ਦੇ ਹਾਲਾਤ ਨੂੰ ਦੇਖ ਕੇ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਜ਼ੁਰਗਾਂ ਨੇ ਹੁਣੀ ਮੈਸੇਜ ਦਿੱਤਾ ਪਿਆਰ ਮੁਹੱਬਤ ਦਾ, ਤੇ ਤੁਸੀਂ ਅੱਜ ਦੀ ਜਨਰੇਸ਼ਨ ਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਸਾਡਾ ਚੜ੍ਹਦਾ ਲਹਿੰਦਾ ਪੰਜਾਬ ਜਿਸ ਤਰ੍ਹਾਂ ਪਹਿਲਾਂ ਪਿਆਰ ਮੁਹੱਬਤ ਸੀ, ਸਾਰਾ ਕੁਝ ਸੀ, ਤੁਹਾਡੇ ਕੀ ਵਿਚਾਰ ਹੈ ਇਸ ਚੀਜ਼? ਬਿਲਕੁਲ ਜੀ, ਇਹੀ ਵਿਚਾਰ ਨੇ ਕਿ ਪਿਆਰ ਮੁਹੱਬਤ ਹੋਣਾ ਚਾਹੀਦਾ, ਪਹਿਲੇ ਵਕਤ ਆ ਜਾਣੇ ਚਾਹੀਦੇ ਨੇ, ਵਾਪਸ ਆ ਜਾਣੇ ਚਾਹੀਦੇ ਨੇ, ਲੋਕ ਇੱਕ ਦੂਜੇ ਨੂੰ ਮਿਲਣ, ਉਹੀ ਵਕਤ ਵਾਪਸ ਆ ਜਾਏ ਸਾਰਾ, ਠੀਕ ਮਾਮਲਾ ਚੱਲਣ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਅੱਜ ਅਸੀਂ ਜ਼ਿੰਦਾ ਦਿਲਾਨੇ ਲਾਹੌਰ ਸ਼ਹਿਰ ਦੇ ਵਿੱਚ ਬੈਠੇ ਹਾਂ, ਮਹੱਲਾ ਹੈ ਧਰਮਪੁਰਾ, ਮੀਆਂ ਮੀਰ ਸਾਹਿਬ ਦਾ ਦਰਬਾਰ ਹੈ ਔਰ ਬਹੁਤ ਬੜੀ ਗੱਦੀ ਹੈ। ਅਸੀਂ ਅੱਜ ਉਹਨਾਂ ਦੇ ਕਦਮਾਂ ਦੇ ਵਿੱਚ ਸਮਝ ਲਓ ਬੈਠੇ ਹਾਂ ਇੱਥੇ ਆ ਕੇ, ਤੇ ਬਹੁਤ ਹੀ ਮੁਹੱਬਤ ਇਹਨਾਂ ਤੋਂ ਮਿਲਦੀ ਹੈ, ਲਾਹੌਰ ਵਾਲਿਆਂ ਤੋਂ। ਹਮੇਸ਼ਾ ਜਦੋਂ ਕਦੀ ਵੀ ਆਓ
ਤੇ ਐਸੀ ਲਈ ਸ਼ਾਇਦ ਇਹਨੂੰ ਜ਼ਿੰਦਾ ਦਿਲਾਨੇ ਲਾਹੌਰ ਕਿਹਾ ਜਾਂਦਾ ਹੈ। ਤੇ ਬਸ ਮੈਂ ਖ਼ਤਮ ਕਰਦਿਆਂ ਪ੍ਰੋਗਰਾਮ ਨੂੰ ਕੁਝ ਅੱਖਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਵੇ ਬੇਸ਼ਰਮ ਕਪੱਤਿਆ ਮੋਟਿਆ ਵੇ, ਸੁਣੀ ਜੋਗੀਆ ਲੁੰਜੜਾ ਛੁੰਨਿਆ ਵੇ, ਬੇਸ਼ਰਮ ਕਪੱਤਿਆ ਮੋਟਿਆ ਵੇ, ਵੇ ਧਰਨਾ ਮਾਰ ਬੈਠਾ ਵਿੱਚ ਕੁਆਰੀਆਂ ਦੇ, ਕਿਸੇ ਵੇਲੜੀ ਬਾਰ ਦਿਆ ਝੋਟਿਆ ਵੇ, ਵੇ ਲਾਈ ਭੇਸ ਮਦਾਰੀਆਂ ਜੋਗੀਆਂ ਦਾ, ਡੰਡ ਪੇਲਣਾ ਨਹੁ ਨਹੁ ਖੋਟਿਆ ਵੇ, ਮੈਂ ਸਮਝ ਗਈ ਕੁੱਲ ਕਰਤੂਤ ਤੇਰੀ ਉੱਤੋਂ ਸਾਦਿਆ ਵਿੱਚੋਂ ਭਗਨੋਟਿਆ ਵੇ, ਵੇ ਟਿੰਡ ਵਿੱਚ ਦਾਰੂ ਸ਼ਾਹਾਂ ਨਾਲ ਲੱਗਾ, ਸਿੱਧਾ ਕਰੂੰਗੀ ਮਾਰ ਕੇ ਸੋਟਿਆ ਵੇ, ਵੇ ਧਰਕੋਨਿਆ ਘੌਨ ਮਨਾਉਣਿਆ ਵੇ, ਵੇ ਕਿਸੇ ਚੱਕ ਤੋਂ ਲੱਥਿਆ ਲੋਟਿਆ ਵੇ, ਬੈਤ ਫਕਰ ਦੀ ਮੰਨਦਾ ਨਰਮ ਹੋਇਓ ਰਿਓ ਸਖਤ ਉਸਤਾਦ ਦਿਆ ਟੋਟਿਆ ਵੇ, ਪਵੇ ਕਾਗਜ਼ ਤੇ ਵਾਰਤਾ ਤਦੋਂ ਨੁਕਤਾ ਜਦੋਂ ਤਖਤੀ ਵੱਟੀ ਜਾਈ ਘੋਟਿਆ ਵੇ। ਮੈਨੂੰ ਇਕਬਾਲ ਖਾਨ ਨੂੰ, ਤੁਹਾਡਾ ਆਪਣਾ ਹੋਸਟ, ਮੈਨੂੰ ਇਜਾਜ਼ਤ ਦਿਓ, ਆਪਣੇ ਨਾਸਰ ਭਾਈ ਕਸਾਣਾ ਜੀ ਨੂੰ ਵੀ, ਔਰ ਸਾਹਿਲ ਸਾਹਿਬ ਅੱਜ ਮੇਰੇ ਨਾਲ ਨੇ, ਔਰ ਲਾਹੌਰ ਦੀ ਜ਼ਮੀਨ ਸਰਜ਼ਮੀਨ ਤੇ ਇਹਨਾਂ ਦੇ ਨਾਲ ਹੀ ਮੇਰਾ ਅੱਜ ਕੱਲ੍ਹ ਸਾਥ ਹੈ। ਤੇ ਸਾਨੂੰ ਸਾਰਿਆਂ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਨੈਕਸਟ ਕਿਸੇ ਹੋਰ ਪ੍ਰੋਗਰਾਮ ਦੇ ਨਾਲ, ਕਿਸੇ ਹੋਰ ਨਵੇਂ ਬਜ਼ੁਰਗਾਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ।